ਜਿਹੜੇ ਸਰ ਸਾਡੇ ਪੁਲਿਸ ਦੇ ਛੋਟੇ ਮੁਲਾਜ਼ਮੀਨ ਨੇ, ਜਿਹੜੇ ਰੈਂਕਰ ਨੇ ਸਰ, ਸਿਪਾਹੀ ਤੋਂ ਕਾਂਸਟੇਬਲ ਤੋਂ ਜਿਹੜਾ ਸ਼ੁਰੂ ਹੁੰਦੇ ਨੇ, ਡਾਕਟਰ ਸਾਹਿਬ ਤੁਸੀਂ ਦੇਖੋ ਨਾ ਕਿ 1034 ਰੁਪਏ ਉਹਨਾਂ ਦਾ ਰਾਸ਼ਨ ਦਾ ਅਲਾਉਂਸ ਹੈ ਪੂਰੇ ਮਹੀਨੇ ਦਾ। ਇਲੈਕਸ਼ਨ ਤਾਂ ਡਾਕਟਰ ਸਾਹਿਬ ਲੜਦਾ ਹੀ ਹੋਏ ਨਾ, ਜਿਹੜਾ ਕਰੋੜਾਂ ਅਰਬਾਂ ਪਤੀ ਹੈ, ਗਰੀਬ ਆਦਮੀ ਤੇ ਇਲੈਕਸ਼ਨ ਲੜ ਹੀ ਨਹੀਂ ਸਕਦਾ। ਹਾਊਸ ਰੈਂਟ ਜਿਹੜਾ ਮਿਲਦਾ ਪਿਆ ਨਾ ਜੀ ਇਹਨਾਂ ਨੂੰ, ਉਹ ਮਿਲਦਾ ਪਿਆ ਜੇ 1599 ਰੁਪਏ। 1599 ਰੁਪਏ ਦੇ ਉੱਤੇ ਤੁਸੀਂ ਮੈਨੂੰ ਦੂਰ ਦਰਾਜ਼ ਪਿੰਡ ਦੇ ਵਿੱਚ ਕੋਈ ਕਮਰਾ ਲੈ ਕੇ ਦਿਖਾ ਦਿਓ। 100 ਰੁਪਏ ਡਾਕਟਰ ਸਾਹਿਬ ਮਹੀਨੇ ਦਾ ਮਿਲਦਾ ਪਿਆ ਉਹਨਾਂ ਨੂੰ ਵਾਸ਼ਿੰਗ ਅਲਾਉਂਸ, ਯੂਨੀਫਾਰਮ ਤੋਂ ਆਉਣ ਦਾ। ਦੇਖੋ ਨਾ, ਮੇਰਾ ਮਕਸਦ 100 ਰੁਪਏ ਦੇ ਵਿੱਚ ਕੀ ਬਣਦਾ? 100 ਰੁਪਏ ਸਰ ਇੱਕ ਦਿਨ ਵਰਦੀ ਨਹੀਂ ਧੁੱਪ। ਤੇ ਜੇ ਕੋਈ ਪੁਲਿਸ ਵਾਲਾ ਆਪਣੀ ਅੰਮੀ ਅੱਬੂ ਦੇ ਨਾਲ ਰਹਿ ਰਿਹਾ ਔਰ ਬੱਚੇ ਵੀ ਨੇ, ਔਰ ਉਹਨਾਂ ਨੂੰ ਕਿਸੇ ਨੂੰ ਜ਼ਰੂਰਤ ਪੈ ਜਾਵੇ, 50 ਰੁਪਏ ਨੂੰ ਰੋਜ਼ ਮਿਲਦੇ ਪਏ ਨੇ ਮੈਡੀਕਲ ਅਲਾਉਂਸ ਤੇ ਜਨਾਬ, ਅੱਲਾਹ, ਉਹਦੇ ਨਾਲ ਉਹ ਵਿਚਾਰਾ ਕੀ ਕਰੇਗਾ? ਮੋਹਤਰਮਾ ਨੂੰ ਇਹ ਚਾਹੀਦਾ ਜੀ ਕਿ ਫੈਡਰਲ ਵਾਲਿਆਂ ਨੂੰ ਜਿੰਨੇ ਪੈਸੇ ਮਿਲਦੇ ਪਏ ਨੇ, ਕਮ ਅਜ਼ ਕਮ ਪੰਜਾਬ ਪੁਲਿਸ ਨੂੰ ਉਨੇ ਪੈਸੇ ਤੇ ਦੇ। ਬਿਲਕੁਲ ਦੇ। ਦੇਖੋ ਨਾ ਜੀ, ਮਹਿੰਗਾਈ ਕਿੰਨੀ ਹੋ ਗਈ, ਔਰ ਇਹ ਵਿਚਾਰੇ ਹਰ ਵਕਤ ਮੌਤ ਦੇ ਮੂੰਹ ਦੇ ਅੱਗੇ ਖੜੇ ਨੇ ਜਨਾਬ। 35 ml ਪਰ ਕਿਲੋ ਦੇ ਹਿਸਾਬ ਦੇ ਨਾਲ ਮਿਨੀਮਮ ਰਿਕੁਆਇਰਮੈਂਟ। ਵਾਹ ਵਾਹ, ਅੱਛਾ ਜੀ, ਠੀਕ ਹੈ ਨਾ ਜੀ। ਤੇ ਚਲੋ ਅਗਰ ਤੁਸੀਂ 40 ml ਦੇ ਹਿਸਾਬ ਨਾਲ ਲਾਓ ਜੀ, ਤੇ ਮੈਂ ਫਰਜ਼ ਕਰੋ 50 ਕਿਲੋ ਦਾ ਜਿਹੜਾ ਬੰਦਾ ਹੈ ਸਰ, ਤੇ 5 ਚੌਕਾ ਵੀ 2 ਲੀਟਰ ਕਮ ਅਜ਼ ਕਮ ਉਹਨੂੰ ਪੀਣਾ ਚਾਹੀਦਾ। ਬਿਸਮਿल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी माँ बोली दे तुहाडे अपने चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, साड़ियाँ मोहतरमा वज़ीर आला पंजाब मरियम नवाज शरीफ साहिबा बड़े बड़े अच्छे काम कर रही ने माशाअल्लाह। अवामी फलाह ते अवामी रिफाह दा कोई अजिहा मनसूबा नहीं जिहड़ा उन्हां दे ज़हन च आवे ते उहदे उत्ते ओह फौरी अमल दरामद दे अहकामात सादर ना करन। प्यारिओ, उंज ते मुखालफ सियासी जमातां जड़ियां होंदियां ने, हिज़बे इख्तलाफ दे सियासी कारकुनान ते कायदीन जिहड़े हुंदे ने, उन्हां नूं बरसरे इक़्तदार हुक्मरान जिहड़ा तबका है उहदा कोई भी अमल कदी भी चंगा नहीं लगदा। साडे प्यारे देश दे विच ते इहो ही सियासी जमातां दी सियासत करन दा अंदाज़ है। जिहड़ा भी बरसरे इक़्तदार हुक्मरान तबका हुंदा है या हुक्मरान सियासी जमात हुंदी है, इक़्तदार तो बाहर वालियां सारियां जमातां उन्हां दे अंदाज़े हुक्मरानी दे उत्ते तनकीद ही करदियां रहिंदियां ने। उन्हां दे हत्थों कोई चंगा काम भी हो ही जाए ते ओह कदी उहनूं चंगा नहीं तसव्वुर करदे, बल्कि ਉਹਦੇ ਵਿੱਚ ਵੀ ਮੀਨ ਮੇਹ ਕੱਢ ਕੇ ਤੇ ਉਹਦੇ ਵਿੱਚ ਵੀ ਅਜਿਹੇ ਨੁਕਾਤ ਕੱਢ ਕੇ ਬਿਆਨ ਕਰਦੇ ਨੇ ਕਿ ਉਹਦੀ ਚੰਗੀ ਭਲੀ ਨੇਕੀ ਜਿਹੜੀ ਹੈ ਉਹਨੂੰ ਵੀ ਬਦੀ ਦੇ ਵਿੱਚ ਤਬਦੀਲ ਕਰਕੇ ਰੱਖ ਦਿੰਦੇ ਨੇ। ਪਿਆਰਿਓ, ਅੱਜ ਕੱਲ੍ਹ ਮੁਹਤਰਮਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਪੁਲਿਸ ਦੀਆਂ ਕੁਝ ਤਕਰੀਬਾਤ ਦੇ ਵਿੱਚ ਸ਼ਿਰਕਤ ਕਰਦਿਆਂ ਹੋਇਆਂ ਪੁਲਿਸ ਦੀ यूनीफार्म उन्होंने पहनी हुई सी। असां खुद भी देखिया, तुसां भी देखिया, 2-3 जगह के उत्ते ऐसियां पुलिस दियां तकरीबात होइयां, पुलिस दे फंक्शनस होए जिहदे विच मोहतरमा ने शिरकत की तो पुलिस यूनीफार्म पहन के उन्होंने शिरकत की। प्यारिओ, ये उस डिपार्टमेंट दे नाल एक इजहार यकजहती की भी तो सूरत हो सकती है, लेकिन तनकीद करन वालियां ने इहदे उत्ते जिस अंदाज तनकीद दे डोंगरे बरसाए ते जिस तरह के अल्फाज इस्तेमाल किए मुखालफ
ਸਿਆਸੀ ਜਮਾਤਾਂ ਨੇ ਉਹ ਤੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਨਹੀਂ ਦੁਹਰਾ ਸਕਦੇ। ਤਾਹਮ ਇਹਦੇ ਵਿੱਚ ਕਿਹੜੀ ਕੋਈ ਐਸੀ ਕਬਾਹਤ ਹੈ ਜਾਂ ਕਿਹੜੀ ਐਸੀ ਬੁਰਾਈ ਹੈ ਕਿ ਕਿਸੇ ਇਦਾਰੇ ਦੀ ਤਕਰੀਬ ਦੇ ਵਿੱਚ ਬੰਦਾ ਜਾਵੇ ਤੇ ਉਹਦੇ ਵਰਗਾ ਭੇਸ ਵਟਾ ਕੇ ਟੁਰ ਜਾਵੇ, ਉਹਨਾਂ ਦੇ ਨਾਲ ਇੱਕ ਇਜ਼ਹਾਰ ਯਕਜਹਿਤੀ ਕਰਦਿਆਂ ਹੋਇਆਂ। ਇਹ ਇੱਕ ਅਜਿਹਾ ਸਵਾਲ ਹੈ ਜਿਹੜਾ ਸਾਡੇ ਜ਼ਿਹਨ 'ਚ ਕਈ ਦਿਨਾਂ ਦੇ ਤੋਂ ਗਰਦਸ਼ ਕਰ ਰਿਹਾ ਸੀ। ਸਾਡੇ ਬੜੇ ਹੀ ਪਿਆਰੇ ਸੱਜਣ, ਸਾਡੇ ਮਿੱਤਰ ਤੇ ਤੁਹਾਡੇ ਵੀ ਬੜੇ ਮਹਿਬੂਬ ਮੁਆਲਜ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਡਾਕਟਰ ਫਜ਼ਲੁਰ ਰਹਿਮਾਨ, ਜਿਨ੍ਹਾਂ ਦੀ ਹਿਕਮਤ ਓ ਦਾਨਿਸ਼ ਦੇ ਅਸੀਂ ਵੀ ਮੋਤਰਫ ਹਾਂ, ਤੁਸੀਂ ਵੀ ਮਾਸ਼ਾਅੱਲਾ ਮੋਤਰਫ ਹੋ, ਤਸ਼ਰੀਫ ਲਿਆਏ ਨੇ ਸਾਡੇ ਕੋਲ ਤੇ ਇਸੇ ਮੌਜੂ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਸਾਂ। ਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਸਾਡਾ ਜਿਹੜੇ ਮੁਹਤਰਮ ਸਾਡੇ ਵਿਊਅਰਸ ਹੋ, ਸਾਡੀ ਫੈਮਿਲੀ ਹੋ, ਤੁਸੀਂ ਵੀ ਸਾਡੀ ਇਸ ਗੱਲਬਾਤ ਦੇ ਵਿੱਚ ਸ਼ਰੀਕ ਹੋਵੋ ਤੇ ਤੁਸੀਂ ਵੀ ਸਾਡੀ ਇਸ ਗੁਫ਼ਤਗੂ ਨੂੰ ਸੁਣੋ ਤੇ ਸਾਡੀ ਕਿਸੇ ਗੱਲ ਦੇ ਨਾਲ ਤੁਸੀਂ ਇਤਫਾਕ ਕਰੋ ਜਾਂ ਤੁਸੀਂ ਮੁਤਫਿਕ ਨਾ ਹੋਵੋ ਤੇ ਉਹ ਵੀ ਸਾਨੂੰ ਪਲੀਜ਼ ਦੱਸਿਆ ਕਰੋ। ਆਓ ਡਾਕਟਰ ਸਾਹਿਬ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ। अस्सलाम वालेकुम जनाब अली। वालेकुम अस्सलाम रहमतुल्लाह। डॉक्टर साहब तुसी गल तो मेरी सुनी ही है जी जी। देखो ना असी एक दो दफ़ा देखे अखबारात इलैक्ट्रॉनिक मीडिया दे विच जी जी कि डॉक्टर साहब कोई फंक्शन होंदा है पुलिस दा जी ते वज़ीर आला पंजाब जिहड़ियां ने कोई ये तो नहीं कि सर वो माशाअल्लाह पूरे सूबे दी चीफ एग्जैक्टिव है। बिल्कुल पुलिस तो एक डिपार्टमेंट है जिहड़ा उन्हां दे मातहत इदारा है। तो डॉक्टर साहब वज़ीर आला पंजाब जिहड़ियां ने कोई ये तो नहीं ना जी कि वो पुलिस का यूनीफॉर्म पा के जे जांदियां ने तो कोई उन्हां दा ओहदा वध जांदा है। वो तो ऑलरेडी सर चीफ एग्जैक्टिव है पूरे सूबे दी। बिल्कुल सही बिल्कुल सही। ये है वे कि पुलिस का महकमा जिहड़ा कि एक वज़ीर आला दे मतहत महकमा है, उस महकमे दे ऑफिसर्स, उस महकमे दे अमाल अहलकारान अफसरान वो ज़रा खुश होंदे होणगे कि साडे विच आके सानू अगर मिलन आए ने या साडी बतौर मेहमाने खसूसी तकरीब दे विच रलत करन आए ने ते साडे वर्गे बन के आए ने साडे नाल, वो एक इजहार यकजहती दी सूरत है या डॉक्टर साहब ये कोई गैर कानूनी हरकत है? ये साडे दोस्त जिहड़े तनकीद करते हैं, तुसी इहदे बारे च की राय रखदे हो? तुसी तुहानू भी इतराज़ है या तुसी इस गल नाल मुतफिक हो? नहीं नहीं डॉक्टर साहब देखो मैं समझना जिहड़ा चीफ एग्जैक्टिव हुंदा है जी ਉਹਦੀ ਅਗਰ ਤੁਸੀਂ ਉਹਦੀਆਂ ਡਿਊਟੀਆਂ ਪੜੋ ਸਰ ਔਰ ਉਹਦੀਆਂ ਜਿਹੜੀਆਂ ਲਾਇਬਿਲਟੀਆਂ ਨੇ ਜੀ ਉਹਦੇ ਵਿੱਚ ਤੇ ਮੇਰਾ ਹਾਲ ਇਸ ਚੀਜ਼ ਦੀ ਇਜਾਜ਼ਤ ਹੈ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਇਜ਼ਹਾਰੇ ਯਕਜਹਿਤੀ ਹੈ ਔਰ ਉਹਨਾਂ ਦਾ ਮੁਰਾਲ ਬੁਲੰਦ ਕਰਨਾ। ਵਾਹ ਵਾਹ ਵਾਹ, ਇਹ ਬੜੀ ਗੱਲ ਤੁਸੀਂ ਕੀਤੀ ਕਿ ਉਹਨਾਂ ਦਾ ਸਰ ਮੁਰਾਲ ਬੁਲੰਦ, ਉਹਨਾਂ ਦਾ ਹੌਸਲਾ ਵੱਧ ਜਾਂਦਾ ਕਿ ਚੀਫ ਐਗਜ਼ੈਕਟਿਵ ਸਾਡਾ ਯੂਨੀਫਾਰਮ ਹੈ ਸਾਡੇ ਨਾਲ। ਬਿਲਕੁਲ ਬਿਲਕੁਲ, ਕਿਉਂਕਿ ਡਾਕਟਰ ਸਾਹਿਬ ਅਗਰ ਤੁਸੀਂ ਯੂਨੀਫਾਰਮ ਦਾ ਆਕਸਫੋਰਡ ਡਿਕਸ਼ਨਰੀ ਜਾਂ ਕਿਤੇ ਵੀ ਵੇਖੋ ਨਾ ਜੀ, ਯੂਨੀਫਾਰਮ ਦਾ ਮਤਲਬ ਹੈ ਦੇ ਆਲ ਆਰ ਦੀ ਸੇਮ। ਵਾਹ ਵਾਹ ਵਾਹ। ਤੇ ਉਹ ਇਹੀ ਦੱਸਣਾ ਹੈ ਕਿ ਬਈ ਅਸੀਂ ਤੁਹਾਡੇ ਨਾਲ ਦਿਲੋਂ ਜਾਨ ਨਾਲ ਤੁਹਾਡੇ ਨਾਲ ਆ। ਦੇਖੋ ਡਾਕਟਰ ਸਾਹਿਬ ਮੈਂ ਸਮਝਦਾ ਕਿ ਇਹ ਤੇ ਐਵੇਂ ਦੇਖੋ ਨਾ ਜੀ, ਇਤਰਾਜ਼ ਜੋ ਮਰਜ਼ੀ ਕਰ ਲਓ ਤੁਸੀਂ, ਹਰ ਕਨਵੋਕੇਸ਼ਨ ਤੇ ਉੱਤੇ ਦੇਖੋ ਜੀ ਸਦਰੇ ਪਾਕਿਸਤਾਨ ਜਾਂ ਵਜ਼ੀਰ ਆਲਾ ਜਦੋਂ ਤਸ਼ਰੀਫ ਲਿਆਂਦੇ ਨੇ ਜੀ ਜੀ ਤੇ ਜਿਹੜਾ ਐਡਰੈਸ ਵਾਈਸ ਚਾਂਸਲਰ ਨੇ ਪਾਇਆ ਹੁੰਦਾ ਹੈ, ਜਿਹੜਾ ਚਾਂਸਲਰ ਨੇ ਪਾਇਆ ਹੁੰਦਾ ਹੈ, ਜਿਹੜਾ ਉਹ ਪੂਰੀ ਫੈਕਲਟੀ ਨੇ ਪਾਇਆ ਹੁੰਦਾ ਹੈ, ਜਿਹੜਾ ਡਿਗਰੀ ਲੈਣ ਵਾਲਿਆਂ ਨੇ ਪਾਇਆ ਹੁੰਦਾ ਹੈ, ਉਹ ਹੀ ਚੀਫ ਗੈਸਟ ਨੇ ਪਾਇਆ ਹੁੰਦਾ, ਅਵਾਰਡ ਦੇਣ ਵਾਲਿਆਂ ਨੇ ਪਾਇਆ। ਤੇ ਉੱਥੇ ਹੁਣ ਕੋਈ ਬੰਦਾ ਇਤਰਾਜ਼ ਕਰਨ ਲੱਗ ਪਏ, ਲਓ ਜੀ ਇਹਨੇ ਕਿਉਂ ਪਾ ਲਿਆ, ਤੇ ਨਾ ਕਮ ਅਕਲੀ ਵਾਲੀ ਗੱਲ ਹੈ। ਵਾਹ ਵਾਹ, ਇਹ ਕੰਮ ਬੜੀ ਪਿਆਰੀ ਗੱਲ ਕੀਤੀ ਜੇ ਕਿ ਹੁਣ ਡਾਕਟਰ ਆਰਫ ਅਲਵੀ ਮਸਲਨ ਸਾਡੇ ਸਾਬਕ ਸਦਰ ਸਨ ਜੀ। ਬਿਲਕੁਲ, ਉਹ ਸਰ ਅਗਰ ਕਿਸੇ ਮਾਦਰੇ ਇਲਮੀ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ ਡਿਗਰੀਆਂ ਅਵਾਰਡ ਕਰਨ ਵਾਸਤੇ ਤੇ ਉਹਨਾਂ ਨੇ ਹੁਣ ਉਹ ਜਿਹੜਾ ਗਾਊਨ ਪਾਇਆ ਉਹ ਤੇ ਉਥੋਂ ਦੇ ਡੀਨ ਨੇ ਵੀ ਪਾਇਆ ਜੀ। ਬਿਲਕੁਲ, ਪੂਰੀ ਫੈਕਲਟੀ ਨੇ ਪਾਇਆ, ਜਿਹੜੇ PhD ਨੇ, ਜਿਨ੍ਹਾਂ ਨੇ ਸਾਰੀਆਂ ਉਮਰੀਆਂ ਰਿਸਰਚ ਗੁਜ਼ਾਰ ਛੜੀਆਂ ਨੇ, ਜਿਹੜੇ ਪ੍ਰੋਫੈਸਰ ਨੇ, ਜਿਹੜਾ ਆਪਣੀ ਜ਼ਿੰਦਗੀ ਦੇ ਆਖਰੀ 4 ਸਾਲਾਂ 5 ਸਾਲਾਂ ਦੇ ਵਿੱਚ ਪ੍ਰੋਫੈਸਰ ਦਾ ਸਟੇਟਸ ਇੰਜੋਏ ਪੇ ਕਰਦੇ ਨੇ ਸਰ ਬੜੇ ਵੱਡੇ ਆਲਮ ਲੋਕ। ਹੁਣ ਉੱਥੇ ਸਾਰੇ ਕਰ ਇੱਕ ਬੰਦਾ ਉੱਠ ਕੇ ਸਵਾਲ ਕਰ ਦਿੰਦਾ ਕਿ ਯਾਰ PhD ਡਾਕਟਰ ਜਿਹੜਾ ਇਹ ਉਹ ਪਾਉਂਦੇ ਨੇ ਇਹੋ ਜਿਹਾ ਗਾਊਨ ਤੇ ਇਹ ਡਾਕਟਰ ਸਾਹਿਬ ਅਲਵੀ ਸਾਹਿਬ ਸਦਰ ਜਿਹੜੇ ਨੇ ਤੇ ਦੰਦਾਂ ਦੇ ਡਾਕਟਰ ਨੇ ਤੇ ਇਹਨਾਂ ਕਿਉਂ ਪਾ ਲਿਆ? ਚਲੋ ਸਰ ਡਾਕਟਰ ਸਾਹਿਬ ਇਹ ਤੇ ਡਾਕਟਰ ਅਲਵੀ ਸਾਹਿਬ ਤੇ ਚਲੋ ਉਹ ਤੇ ਡਾਕਟਰ ਨੇ, ਹਾਂਜੀ, ਤੇ ਅੱਲਾ ਜਨਨ ਸੀ ਬੜੇ ਗੁਲਾਮ ਹੈ ਦਰਵਾਈ ਸਾਹਿਬ
ਕੋਈ ਬਹੁਤ ਪੜ੍ਹੇ ਹੋਏ ਤੇ ਨਹੀਂ 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 ਸਰ, ਨਹੀਂ ਨਾ ਖਵਾਉਂਦਾ ਜੇ ਸਨ ਵਿਚਾਰੇ, ਨਾ ਖਵਾਉਂਦਾ ਜੇ ਸਨ। ਤੇ ਉਹਨਾਂ ਨੂੰ ਅਗਰ ਕੋਈ ਬੰਦਾ ਕੌਣ ਪਵਾ ਕੇ ਔਰ ਉਹ PhD ਸਕਾਲਰ ਨੂੰ ਡਿਗਰੀ ਦੇਣ ਤੇ ਕੋਈ ਬੰਦਾ ਕਹੇ ਕਿ ਯਾਰ ਇਹ ਤੇ 8 ਜਮਾਤਾਂ ਨਹੀਂ ਪੜ੍ਹਿਆ, ਹਾਂਜੀ, ਤੇ ਕਿੱਡੀ ਕੰਮ ਅਕਲੀ ਵਾਲੀ ਗੱਲ ਹੈ ਨਾ ਜੀ। ਵਾਹ ਵਾਹ ਬਈ ਅੱਲਾਹ ਪਾਕ ਨੇ ਉਹਨੂੰ CM ਬਣਾਇਆ ਨਾ, ਵਾਹ ਵਾਹ, ਦੇਖੋ ਨਾ ਜੀ, ਅੱਲਾਹ ਪਾਕ ਨੇ CM ਬਣਾਇਆ ਤੇ ਉਹਦਾ ਇੰਨਾ ਤੇ ਇਸਤਿਹਕਾਕ ਹੈਗੇ ਨਾ ਜੀ। ਡਾਕਟਰ ਸਾਹਿਬ ਮੈਂ ਸਮਝਦਾ ਕਿ ਪੁਲਿਸ ਦਾ ਮੁਰਾਲ ਬੁਲੰਦ ਕਰਨਾ ਬਹੁਤ ਜ਼ਰੂਰੀ ਹੈ ਇਸ ਟਾਈਮ। ਬੜਾ ਬੜਾ ਦੇਖੋ ਜੀ, ਪੁਲਿਸ ਇੱਕ ਐਸਾ ਮਹਿਕਮਾ ਹੈ ਜਿਹੜਾ 24 ਘੰਟੇ ਤੁਹਾਡੇ ਅਮਨੋ ਅਮਾਨ ਵਾਸਤੇ ਹਾਜ਼ਰ ਹੈ ਔਰ ਉਹ ਖਿਦਮਤ ਪਿਆ ਕਰਦਾ ਸਰ। 24 ਆਵਰਸ ਔਨ ਡਿਊਟੀ ਸਰ, ਬਿਲਕੁਲ, ਔਰ 24 ਆਵਰਸ ਸਰ ਜਿਹਾਦ ਕਰ ਰਿਹਾ, ਜਿਹਾਦ ਕਰਦਾ ਜੁਰਾਇਮ ਦੇ ਖਿਲਾਫ, ਮੁਜਰਮਾਨ ਦੇ ਖਿਲਾਫ, ਬਿਲਕੁਲ ਹਰ ਕਿਸਮ ਦੀ। ਦੇਖੋ ਨਾ ਜੀ, ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ, ਜਿਹੜੇ 15 ਵਾਲੇ ਨੇ ਜਾਂ ਰੋਡ ਸੇਫਟੀ ਵਾਲੇ ਨੇ ਸਰ PSPA, ਉਹ ਤੇ ਇੱਕ ਕਾਲ ਤੇ ਵਿਚਾਰੇ ਉਹਨਾਂ ਦਾ ਤੇ ਹੁਣ ਦੇਖੋ ਸਾਰਾ ਕੰਮ ਹੀ ਕੰਪਿਊਟਰਾਈਜ਼ਡ ਹੋ ਗਿਆ ਨਾ ਜੀ, ਹੋ ਗਿਆ ਸਰ। ਤੇ ਉਹ ਲੇਕਿਨ ਤੁਸੀਂ ਦੇਖੋ ਉਹਨਾਂ ਨਾਲ ਮੁਆਸ਼ਰੇ 'ਚ ਹੁੰਦਾ ਕੀ ਪਿਆ, ਅਖਾਰੀਆਂ ਦੇ ਵਿੱਚ ਉਹ ਜਿਹੜੇ ਖਵਾਜਾ ਸਰਾਮਾ ਨੇ ਮਾਰਿਆ। ਇਸ ਲਈ ਮੈਂ ਡਾਕਟਰ ਸਾਹਿਬ ਇਹ ਸਮਝਣਾ ਜੀ ਕਿ ਪੁਲਿਸ ਦੇ ਮੁਰਾਲ ਨੂੰ ਬੁਲੰਦ ਕਰਨਾ ਬੜਾ ਜ਼ਰੂਰੀ ਹੈ ਸਰ। ਤੇ ਇਹ ਅਗਰ ਚੀਫ ਐਗਜ਼ੈਕਟਿਵ ਨੇ ਆਪਣਾ ਉਹਨਾਂ ਨਾਲ ਇਜ਼ਹਾਰੇ ਯਕਜਹਿਤੀ ਕੀਤਾ ਔਰ ਉਹਨਾਂ ਦੀ ਖਿਦਮਾਤ ਨੂੰ ਸਰਾਹਿਆ ਜਾ ਕੇ ਜੀ, ਔਰ ਆਪਣਾ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਬਾਵਰ ਕੀਤਾ ਹੈ ਕਿ ਬਈ ਹਕੂਮਤ ਉਹਨਾਂ ਦੇ ਨਾਲ ਹੈ। ਤੇ ਮੇਰਾ ਖਿਆਲ ਇਹ ਸਰ ਵਾਕਈ ਯੂਨੀਫਾਰਮ ਪਹਿਨ ਕੇ ਉੱਥੇ ਜਾਣਾ, ਇੱਕ ਤੇ ਜਿਵੇਂ ਉਹ ਤੁਸੀਂ ਫਰਮਾ ਦਿੱਤਾ ਕਿ ਵੀ ਆਰ ਆਲ ਸੇਮ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ, ਪਰ ਦੂਸਰਾ ਡਾਕਟਰ ਸਾਹਿਬ ਦੇਖੋ ਨਾ ਕਿ ਇੱਕ ਵੱਡਾ ਕਾਇਦ ਆ ਕੇ ਜਿਹੜਾ ਲੀਡਰ ਹੈ ਜਾਂ ਜਿਹੜਾ ਚੀਫ ਐਗਜ਼ੈਕਟਿਵ ਹੈ, ਉਹ ਆ ਕੇ ਸਾਰਾ ਅਗਰ ਕਿਸੇ ਇਦਾਰੇ ਦੇ ਵਿੱਚ ਬੈਠ ਕੇ ਇਸ ਚੀਜ਼ ਦੀ ਉਹਨੂੰ ਬਾਵਰ ਕਰਵਾਉਂਦਾ ਤਮਾਮ ਹਾਜ਼ਰੀਨ ਨੂੰ ਕਿ ਅਸੀਂ ਵੀ ਤੁਹਾਡੇ ਵਿੱਚੋਂ ਹੀ ਹਾਂ, ਅਸੀਂ ਵੀ ਤੁਹਾਡੇ ਨਾਲ ਹਾਂ, ਤੁਹਾਡੇ ਵਿੱਚੋਂ ਆ, ਤੇ ਸਰ ਕਿੰਨੀ ਉਹਨਾਂ ਦਾ ਵਾਕਈ ਮੁਰਾਲ ਹਾਈ ਹੁੰਦਾ ਜੀ। ਬਿਲਕੁਲ ਇਹਨੂੰ ਪ੍ਰਮੋਟ ਕਰਦਾ ਔਰ ਉਹਨੂੰ ਉਹਦਾ ਦੇਖੋ ਜੀ, ਮੈਂ ਸਮਝਦਾ ਕਿ ਪੁਲਿਸ ਇੱਕ ਬੜੀ ਜ਼ਬਰਦਸਤ ਫੋਰਸ ਹੈ ਜੀ, ਔਰ ਹਰ ਮੁਸ਼ਕਲ ਵਕਤ ਦੇ ਵਿੱਚ ਅਵੇਲੇਬਲ ਹੈ ਜੀ। ਔਰ ਉਹਨਾਂ ਦੇ ਵਿੱਚ ਜਿਹੜੇ ਕਿਸੇ ਜ਼ਮਾਨੇ ਦੇ ਵਿੱਚ ਉਹਨਾਂ ਦਾ ਇੱਕ ਗਲਤ ਇਮੇਜ ਬਣ ਗਿਆ ਹੋਇਆ ਸੀ, ਉਹ ਬਹੁਤ ਘੱਟ ਲੋਕ ਨੇ ਜੀ। ਮਾਡਰਨ ਜਿਹੜੇ ਨੇ ਹੁਣ ਮਾਸ਼ਾਅੱਲਾ ਉਹਨਾਂ ਦੇ ਲੋਕ ਬੜਾ ਅੱਛਾ ਕੰਮ ਬੜੇ ਲਿਖੇ ਨੌਜਵਾਨ ਸਰ, ਬੜੇ ਲਾਇਕ ਤਰੀਨ ਆ ਰਹੇ ਨੇ। ਔਰ ਮੌਜੂਦਾ ਡਾਕਟਰ ਸਾਹਿਬ IG ਪੰਜਾਬ ਜਿਹੜੇ ਨੇ ਡਾਕਟਰ ਉਸਮਾਨ ਅਨਵਰ, ਉਹ ਤੁਹਾਡੇ ਦੇਖੋ ਨਾ ਜੀ ਮੈਡੀਕਲ ਦੇ ਸ਼ੋਬੇ ਨਾਲ ਹੀ ਉਹਨਾਂ ਦਾ ਪਿਛੋਕੜ ਹੈ, ਰਲਦਾ ਜਾ ਕੇ ਡਾਕਟਰ ਸਾਹਿਬ ਉਹਨਾਂ ਨੇ ਤੇ ਇਹਨੂੰ ਜਦੀਦ ਤਰੀਨ ਪੁਲਿਸਿੰਗ ਬਣਾ ਕੇ ਰੱਖ ਦਿੱਤਾ ਨਾ ਸਰ, ਪੂਰੀ ਇੱਕ ਕੰਪਿਊਟਰਾਈਜ਼ਡ ਹੀ ਕਰ ਦਿੱਤੀ ਹੈ ਸਰ। ਮੈਂ ਸਮਝਦਾ ਡਾਕਟਰ ਸਾਹਿਬ ਕਿ ਉਹਨਾਂ ਨੇ ਜਿੰਨਾ ਵੀ ਮਕਸਦ ਮੁਰਾਲ ਬੁਲੰਦ ਕੀਤਾ ਇਹਨਾਂ ਦਾ ਜੀ, ਹਰ ਬੰਦੇ ਨੂੰ, ਹਰ ਜ਼ਿਲ੍ਹੇ ਦੇ ਹਰ ਅਫਸਰ ਨੂੰ ਖੁਦ ਬੁਲਾ ਕੇ ਉਹਦੀ ਪ੍ਰਮੋਸ਼ਨ ਕੀਤੀ ਔਰ ਉਹਨਾਂ ਨੂੰ ਹਰ ਜਿਹੜੇ ਹਕੂਕ ਸਰ ਅਰਸਾ ਦਰਾਜ਼ ਤੋਂ ਨਹੀਂ ਸਨ ਮਿਲੇ ਮਤਹਿਤਾਂ ਨੂੰ, ਉਹ ਇਹਨਾਂ ਦੇ ਦੌਰ ਦੇ ਵਿੱਚ ਸਰ ਸੈਂਕੜਿਆਂ ਹਜ਼ਾਰਾਂ ਮੁਲਾਜ਼ਮੀਨ ਨੂੰ ਦਿੱਤੇ ਗਏ ਨੇ। ਬਲਕਿ ਮੈਂ ਤੇ ਡਾਕਟਰ ਸਾਹਿਬ ਇਹ ਸਮਝਦਾ ਕਿ ਅਗਰ ਮਜ਼ੀਦ ਕਾਂਸਟੇਬਲ ਜਾਂ ਦੂਸਰੇ ਭਰਤੀ ਨਾ ਕੀਤੇ ਗਏ ਤੇ ਪੁਲਿਸ ਚ ਸਾਰੇ ਹੀ ਅਫਸਰ ਬਣ ਜਾਣੇ ਨੇ। ਜਿਸ ਤਰ੍ਹਾਂ ਪ੍ਰਮੋਸ਼ਨ ਉਹਨਾਂ ਨੇ ਕਰ ਕਰਕੇ ਮਾਸ਼ਾਅੱਲਾ ਹਰ ਬੰਦੇ ਨੂੰ ਉਹਨਾਂ ਨੇ ਨਵਾਜ਼ ਦਿੱਤਾ। ਡਾਕਟਰ ਸਾਹਿਬ ਗੁਜ਼ਾਰਿਸ਼ ਇਹ ਵੇ ਕਿ 20 25 ਸਾਲ ਤੋਂ DPCਆਂ ਨਹੀਂ ਸਨ ਹੁੰਦੀਆਂ ਔਰ ਪ੍ਰਮੋਸ਼ਨਾਂ ਦਾ ਤਸੱਵਰ ਹੀ ਨਹੀਂ ਸੀ ਹੁੰਦਾ ਹੀ ਨਹੀਂ। ਬਿਲਕੁਲ ਸਹੀ। ਅਸੀਂ ਤੇ ਅੱਜ ਕੱਲ ਹਰ 2-4 ਮਹੀਨੇ ਬਾਅਦ ਸਾਰੇ ਖਬਰ ਪੜ੍ਹਨੇ ਆ ਕਿ ਅੱਜ 55 ਸਬ ਇੰਸਪੈਕਟਰ ਬਣਾ ਦਿੱਤੇ, ਜਿਨ੍ਹਾਂ ਦੀਆਂ ACRਾਂ ਕੰਪਲੀਟ ਹੋ ਗਈਆਂ ਨੇ, ਜਿਨ੍ਹਾਂ ਨੇ ਮਾਸ਼ਾਅੱਲਾ ਅੱਛੀਆਂ ਸਰਵਿਸਿਜ਼ ਨੇ ਜਿਹੜੀਆਂ, ਉਹਨਾਂ ਨੂੰ ਰਿਵਾਰਡ ਮਿਲੇ ਜਨਾਬ ਸਰ। ਔਰ ਮੈਂ ਸਮਝਦਾ ਕਿ ਪੁਲਿਸ ਦੇ ਵਿੱਚ ਇਹਦੀ ਵਜ੍ਹਾ ਨਾਲ ਬੜੇ ਅੱਛੇ ਲੋਕ ਨਿਖਰ ਕੇ ਸਾਹਮਣੇ ਆਏ ਨੇ ਔਰ ਅੱਛੇ ਲੋਕ ਅੱਛੀਆਂ ਮਕਸਦ ਆਏ ਨੇ ਔਰ ਅੱਛਾ ਕਰਦੇ ਪਏ ਨੇ, ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਜਨਾਬ। ਡਾਕਟਰ ਸਾਹਿਬ ਮੈਂ ਇੱਥੇ ਨਾ ਇੱਕ ਛੋਟੀ ਜਿਹੀ ਇਹ ਗੱਲ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਮੇਰੇ ਆਕਾ ਕਿ ਵਜ਼ੀਰ ਆਲਾ ਸਾਹਿਬਾ ਇਸ ਵੇਲੇ ਸਾਡੇ ਪੰਜਾਬ ਦੀਆਂ ਜਿਹੜੀਆਂ ਨੇ ਉਹ ਕਿੰਨੀਆਂ ਮੈਂ ਤਾਂ ਸਮਝਣਾ ਮਿਹਰਬਾਨ ਨੇ ਪੁਲਿਸ ਦੇ ਉੱਤੇ ਕਿ ਪੁਲਿਸ ਵਾਲਿਆਂ ਵਾਂਗੂ ਬਣ ਕੇ ਪੁਲਿਸ ਦੇ ਤਕਰੀਬਾਤ ਦੇ ਵਿੱਚ ਤਸ਼ਰੀਫ ਲਿਆਉਂਦੀਆਂ ਨੇ। ਹੁਣ ਸਰ ਸਾਡੇ IG ਸਾਹਿਬ ਨੂੰ ਵੀ ਥੋੜ੍ਹੀ ਜਿਹੀ ਜੁਰਤ ਕਰਕੇ ਪੁਲਿਸ ਦੇ ਜਿਹੜੀ ਫੋਰਸ ਦੇ ਛੋਟੇ ਮਸਾਇਲ ਨੇ ਉਹ ਮੁਹਤਰਮਾ ਵਜ਼ੀਰ ਆਲਾ ਪੰਜਾਬ ਦੇ ਨੋਟਿਸ ਦੇ ਵਿੱਚ ਲਿਆਉਣੇ ਚਾਹੀਦੇ ਨੇ। ਬਿਲਕੁਲ ਦੇਖੋ ਸਰ ਜੀ, ਪੁਲਿਸ ਦੇ ਜਿਹੜੇ ਵੱਡੇ ਅਫਸਰਾਨ ਨੇ ਉਹਨਾਂ ਦਾ ਤਾਂ ਸਰ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਤਾਂ ਮਾਸ਼ਾਅੱਲਾ ਇੱਕ SP ਰੈਂਕ ਦੇ ਜਿਹੜੇ ਆਫੀਸਰਸ ਨੇ, ਡਾਇਰੈਕਟ ਜਿਹੜੇ ਭਰਤੀ ਹੁੰਦੇ ਨੇ ਸਰ ASP, ਉਹਨਾਂ ਨੂੰ ਤਾਂ ਡਾਕਟਰ ਸਾਹਿਬ 3-3 4-4 ਗੱਡੀਆਂ ਮਿਲੀਆਂ ਹੋਈਆਂ ਨੇ, ਉਹਨਾਂ ਨੂੰ ਸਰ ਅੱਛੀਆਂ ਰਿਹਾਇਸ਼ਾਂ ਨੇ, ਉਹਨਾਂ ਦੀਆਂ ਜਿਹੜੀਆਂ ਸਹੂਲੀਅਤ ਤੇ ਮਰਾਆਤ ਨੇ
ਉਹ ਤਾਂ ਸਰ ਅਸੀਂ ਨਹੀਂ ਡਿਸਕਸ ਕਰਦੇ। ਜਿਹੜੇ ਸਰ ਸਾਡੇ ਪੁਲਿਸ ਦੇ ਛੋਟੇ ਮੁਲਾਜ਼ਮੀਨ ਨੇ, ਜਿਹੜੇ ਰੈਂਕਰ ਨੇ ਸਰ, ਸਿਪਾਹੀ ਤੋਂ ਕਾਂਸਟੇਬਲ ਤੋਂ ਜਿਹੜਾ ਸ਼ੁਰੂ ਹੁੰਦੇ ਨੇ, ਡਾਕਟਰ ਸਾਹਿਬ ਤੁਸੀਂ ਦੇਖੋ ਨਾ ਕਿ 1034 ਰੁਪਏ ਉਹਨਾਂ ਦਾ ਰਾਸ਼ਨ ਦਾ ਅਲਾਉਂਸ ਹੈ ਪੂਰੇ ਮਹੀਨੇ ਦਾ। ਸਿਰਫ ਸਰ ਪੂਰੇ ਮਹੀਨੇ ਦੇ ਵਿੱਚ ਇੱਕ ਕਾਂਸਟੇਬਲ ਨੂੰ ਜਾਂ ਇੱਕ ਉਦੋਂ ਉੱਤੇ ਹਵਾਲਦਾਰ ਸਾਹਿਬ ਨੂੰ ਜਾਂ ਉਦੋਂ ਉੱਤੇ ਸਰ ASI ਨੂੰ, ਅਸਿਸਟੈਂਟ ਸਬ ਇੰਸਪੈਕਟਰ ਨੂੰ 1034 ਜਾਂ 1038 ਰੁਪਏ ਸਰ ਜਿਹੜਾ ਨਾ ਜੀ ਸਿਰਫ ਉਹਨੂੰ ਰਾਸ਼ਨ ਅਲਾਉਂਸ ਮਿਲਦਾ ਹੈ। ਡਾਕਟਰ ਸਾਹਿਬ ਇਹ 34-35 ਰੁਪਏ ਰੋਜ਼ ਬਣਦਾ ਹੈ। ਤੇ ਹੁਣ ਮੈਨੂੰ ਤੁਸੀਂ ਦੱਸੋ ਕਿ 35 ਰੁਪਏ ਰੋਜ਼ ਮੈਂ ਕਾਂਸਟੇਬਲ ਆ, ਮੈਨੂੰ ਦਿੱਤੇ ਜਾਣ ਤੇ ਮੈਨੂੰ ਆਖਿਆ ਜਾਏ ਕਿ ਸਵੇਰ ਦਾ ਨਾਸ਼ਤਾ ਵੀ ਕਰ ਤੇ ਦੁਪਹਿਰ ਦਾ ਖਾਣਾ ਵੀ ਖਾਣਾ ਹੀ ਤੇ ਰਾਤ ਦਾ ਹੀ ਰੋਟੀ ਜਿਹੜੀ ਹੈ ਉਹ ਵੀ ਤੂੰ ਡਿਨਰ ਵੀ ਇਸੇ 34 ਰੁਪਈਆਂ ਦੇ ਵਿੱਚੋਂ ਵੀ ਕਰਨਾ ਹੈ। ਤੇ ਡਾਕਟਰ ਸਾਹਿਬ ਇਹ ਮੁਮਕਿਨ ਹੈ? ਕਮ ਅਜ਼ ਕਮ IG ਸਾਹਿਬ ਜਿਹੜੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ, ਸਾਡੇ ਮੋਹਤਰਮ ਨੂੰ। ਉਹਨਾਂ ਅੱਗੇ ਬੜੀਆਂ ਹੀ ਸ਼ਫਕਤਾਂ ਮਹਿਕਮੇ ਤੇ ਕੀਤੀਆਂ ਨੇ, ਲੇਕਿਨ ਗੁਜ਼ਾਰਿਸ਼ ਇਹ ਵੇ ਸਰ ਕਿ ਵਜ਼ੀਰ ਆਲਾ ਸਾਹਿਬਾ ਜੂ ਐਡੀਆਂ ਮਿਹਰਬਾਨ ਨੇ ਤੇ ਕੁਛ ਆਪਣੀ ਸਿਪਾਹ ਦੇ ਵਾਸਤੇ, ਕਾਂਸਟੇਬਲਰੀ ਦੇ ਵਾਸਤੇ ਕੁਝ ਅਜਿਹੀਆਂ ਮਰਾਹਤ ਜਿਹੜੀਆਂ ਬਿਲਕੁਲ ਹੀ ਨਜ਼ਰਅੰਦਾਜ਼ ਹੋਈਆਂ ਨੇ ਔਰ ਜਿਨ੍ਹਾਂ ਦਾ ਮਿਲਣਾ ਅਸ਼ੱਦ ਜ਼ਰੂਰੀ ਹੈ। ਡਾਕਟਰ ਸਾਹਿਬ ਮੈਨੂੰ ਤੁਹਾਡੀ ਗੱਲ ਯਾਦ ਆ ਗਈ। ਮੈਨੂੰ ਯਾਦ ਹੈ ਇੱਕ ਦਫਾ ਜਨਾਬ ਇਸਲਾਮਾਬਾਦ ਤੋਂ ਤਸ਼ਰੀਫ ਲਿਆਏ ਸਨ ਸਰ, ਤੇ ਜਨਾਬ ਨੇ ਆ ਕੇ ਦੱਸਿਆ ਸੀ ਕਿ ਉਹ ਕੌਮੀ ਸਮਰੀ 'ਚ ਜਿੰਨੇ ਸਾਡੇ MNA ਹਜ਼ਰਾਤ ਨੇ ਸਰ ਉਹਨਾਂ ਨੂੰ ਉੱਥੇ ਜਿਹੜੀ ਰੋਟੀ ਮਿਲਦੀ ਉਹ ਬਹੁਤ ਸਸਤੀ ਮਿਲਦੀ ਹੈ। ਬਹੁਤ ਸਰ। ਤੇ ਉਹਦੇ ਵਿੱਚ ਛੋਟਾ ਗੋਸ਼ਤ ਵੀ ਹੁੰਦਾ ਹੈ, ਜੀ, ਚਾਏ ਵੀ, ਕੌਫੀ ਵੀ, ਤੇ ਪੂਰਾ ਲੈਵਿਸ਼ ਖਾਣਾ ਸਰ। ਤੇ ਪਤਾ ਨਹੀਂ 50 ਰੁਪਏ ਕਿ 60 ਰੁਪਏ ਦੇ ਵਿੱਚ ਮਿਲਦਾ ਪਿਆ ਜਨਾਬ। ਕੌਮੀ ਅਸੈਂਬਲੀ ਦੇ ਕੈਫੇਟੇਰੀਆ 'ਚ ਇਹੀ ਹਾਲ ਜੇ ਸਰ। ਪੁਲਿਸ ਉਹਦੇ ਅਸਲ ਤੇ ਪੁਲਿਸ ਨੂੰ ਦੇਣਾ ਚਾਹੀਦਾ ਹੈ। ਦੇਖੋ ਨਾ ਉਹ ਜਿਹੜੇ MNA ਹਜ਼ਰਾਤ ਨੇ ਉਹ ਤੇ ਮਾਸ਼ਾਅੱਲਾ ਉਹਨਾਂ ਦੇ ਸਾਰੇ ਫੈਡਰਲ ਵਜ਼ੀਰ ਵੀ ਨੇ ਔਰ ਮਾਸ਼ਾਅੱਲਾ ਕਿੰਨੀਆਂ ਤਨਖਾਹਾਂ ਨੇ। ਤੇ ਡਾਕਟਰ ਸਾਹਿਬ ਲੜਦਾ ਹੀ ਹੋਏ ਨਾ ਜਿਹੜਾ ਕਰੋੜਾਂ ਅਰਬਾਂ ਪਤੀ ਹੈ, ਗਰੀਬ ਆਦਮੀ ਤੇ ਇਲੈਕਸ਼ਨ ਲੜ ਹੀ ਨਹੀਂ ਸਕਦਾ। ਤੇ ਉਹਨਾਂ ਨੂੰ ਜੋ ਉੱਥੇ 50 ਰੁਪਏ ਚ ਏਡੀ ਵਧੀਆ ਰੋਟੀ ਦਿੰਦੇ ਪਏ ਨੇ ਤੇ ਇਹ ਤੇ ਗਰੀਬ ਉਹਨਾਂ ਦੀ ਜਿਹੜੇ ਹਿਫਾਜ਼ਤ ਪੁਲਿਸ ਵਾਲੇ ਕਰਦੇ ਨੇ ਉਹਨਾਂ ਨੂੰ 34 ਰੁਪਏ ਮਿਲਦੇ ਨੇ ਤੇ ਉਹਦੇ ਚ ਤੇ ਉਹ ਨਾਸ਼ਤਾ ਨਹੀਂ ਗਰੀਬ ਕਰ ਸਕਦਾ। 34 ਰੁਪਏ ਦੇ ਡਾਕਟਰ ਸਾਹਿਬ ਚਾਹ ਦਾ ਕੱਪ ਨਹੀਂ ਆਂਦਾ। ਹਾਂਜੀ, ਇਹ ਤੇ ਬੜਾ ਜ਼ੁਲਮ ਹੈ, ਬੜਾ। ਅੱਛਾ ਮੈਂ ਇੱਕ ਪੇ ਸਲਿੱਪ ਵੇਖਣਾ ਪਿਆ ਸਾਂ ਤੇ ਉਹ ਡਾਕਟਰ ਸਾਹਿਬ ਖਾਲੀ ਇਹ ਹੀ ਨਹੀਂ ਹੈਗਾ। ਜੀ ਹਾਊਸ ਰੈਂਟ ਜਿਹੜਾ ਮਿਲਦਾ ਪਿਆ ਨਾ ਜੀ ਇਹਨਾਂ ਨੂੰ, ਉਹ ਮਿਲਦਾ ਪਿਆ ਜੇ 1599 ਰੁਪਏ। 1599 ਰੁਪਏ ਦੇ ਉੱਤੇ ਤੁਸੀਂ ਮੈਨੂੰ ਦੂਰ ਦਰਾਜ਼ ਪਿੰਡ ਦੇ ਵਿੱਚ ਕੋਈ ਕਮਰਾ ਲੈ ਕੇ ਦਿਖਾ ਦਿਓ। ਇੱਕ ਕਮਰਾ ਨਹੀਂ ਮਿਲਦਾ ਜੀ, ਪੂਰਾ ਮਕਾਨ ਕਿੱਥੋਂ ਮਿਲਣਾ ਸਰ? 1599 ਰੁਪਏ। 100 ਰੁਪਏ ਡਾਕਟਰ ਸਾਹਿਬ ਮਹੀਨੇ ਦਾ ਮਿਲਦਾ ਪਿਆ ਉਹਨਾਂ ਨੂੰ ਵਾਸ਼ਿੰਗ ਅਲਾਉਂਸ, ਯੂਨੀਫਾਰਮ ਤੋਂ ਆਉਂਦਾ। ਦੇਖੋ ਨਾ ਮੇਰਾ ਮਕਸਦ 100 ਰੁਪਏ ਦੇ ਵਿੱਚ ਕੀ ਬਣਦਾ? 100 ਰੁਪਏ ਸਰ ਇੱਕ ਦਿਨ ਵਰਦੀ ਨਹੀਂ ਧੁੱਪਦੀ। ਪੈਂਟ ਸ਼ਰਟ ਤੁਸੀਂ ਦੇ ਕੇ ਦੇਖ ਲਓ ਕਿਸੇ ਲਾਂਡਰੀ ਤੇ ਡਾਕਟਰ ਸਾਹਿਬ ਉਹ ਤਾਂ 100 ਰੁਪਏ ਜੀ ਇੱਕ ਦਿਨ ਦਾ ਯੂਨੀਫਾਰਮ ਧੋ ਕੇ ਦੇਗਾ। 1500 ਰੁਪਏ ਡਾਕਟਰ ਸਾਹਿਬ ਵਿਚਾਰਿਆਂ ਨੂੰ ਮਿਲਦਾ ਪਿਆ ਜੇ ਮੈਡੀਕਲ ਅਲਾਉਂਸ। ਡਾਕਟਰ ਸਾਹਿਬ ਅਗਰ ਫਰਜ਼ ਕਰੋ ਕੋਈ ਬੰਦਾ ਡਾਇਬੈਟਿਕ ਹੈ ਜਾਂ ਖੁਦਾ ਨਾ ਖਾਸਤਾ ਕਿਸੇ ਨੂੰ ਹਾਈਪਰਟੈਂਸ਼ਨ ਹੈ ਤੇ ਉਹਨੇ ਇੱਕ ਵਕਤ ਦੀ ਜਿਹੜੀ ਦਵਾਈ ਹੈ ਉਹਦੀ ਉਹ 30-40 ਰੁਪਏ ਤੇ 50 ਰੁਪਏ ਦੀ ਮਾਮੂਲੀ ਗੱਲ ਹੈ ਕਿ ਲੱਗ ਜਾਂਦੇ ਨੇ ਸਰ। ਸਸਤੀ ਤੋਂ। ਤੇ ਜੇ ਕੋਈ ਪੁਲਿਸ ਵਾਲਾ ਆਪਣੀ ਅੰਮੀ ਅੱਬੂ ਦੇ ਨਾਲ ਰਹਿ ਰਿਹਾ ਔਰ ਬੱਚੇ ਵੀ ਨੇ ਔਰ ਉਹਨਾਂ ਨੂੰ ਕਿਸੇ ਨੂੰ ਜ਼ਰੂਰਤ ਪੈ ਜਾਵੇ 50 ਰੁਪਏ ਨੂੰ ਰੋਜ਼ ਮਿਲਦਾ ਪਿਆ ਨੇ ਮੈਡੀਕਲ ਅਲਾਉਂਸ ਤੇ ਜਨਾਬ। ਉਹਦੇ ਨਾਲ ਉਹ ਵਿਚਾਰਾ ਕੀ ਕਰੇਗਾ? ਔਰ ਦੂਸਰਾ ਡਾਕਟਰ ਸਾਹਿਬ ਜਿਹੜਾ ਇਹਨਾਂ ਨੂੰ ਕਨਵੇਂਸ ਅਲਾਉਂਸ ਮਿਲਦਾ ਨਾ ਜੀ ਸਰ, ਉਹ 1920 ਰੁਪਏ ਜੀ ਮਹੀਨੇ ਦੇ। ਤੇ ਤੁਸੀਂ ਦੇਖੋ ਇਹ ਤੇ ਵਿਚਾਰੇ ਹਰ ਵਕਤ ਫੋਨ ਆ ਗਿਆ ਜੀ ਫਲਾਨੀ ਜਗ੍ਹਾ ਤੇ ਜਾਓ, ਹਾਈ ਕੋਰਟ ਚਲੇ ਜਾਓ, ਇਹ ਲੈ ਕੇ ਤੁਸੀਂ ਉੱਥੇ ਫਲਾਨੀ ਜਗ੍ਹਾ ਤੇ ਚਲੋ ਜੀ। ਇਹ ਵਿਚਾਰੇ ਸਰ ਆਪਣੇ ਘਰੋਂ ਮੋਟਰਸਾਈਕਲ ਦੇ ਉੱਤੇ ਇੱਕ ਕਾਂਸਟੇਬਲ ਜਾਂ ASI ਸਾਹਿਬ ਥਾਣੇ ਆਉਣ ਤਾਂ ਫਿਰ ਸਿੱਧਾ ਘਰ ਹੀ ਟੁਰ ਜਾਣ, ਹੋਰ ਕੁਛ ਕੰਮ ਨਾ ਕਰਨ ਤੇ ਫਿਰ ਵੀ 1900 ਦੇ ਵਿੱਚ ਨਹੀਂ ਤੇਲ ਪੂਰਾ ਹੁੰਦਾ ਸਰ। 1920 ਰੁਪਏ ਪੂਰੇ ਮਹੀਨੇ ਦੇ ਮਿਲਦੇ ਪਏ ਨੇ। ਕਿੰਨੀ ਜ਼ਿਆਦਤੀ ਸਰ। ਤੇ ਇਹ ਲੇਕਿਨ ਡਾਕਟਰ ਸਾਹਿਬ ਮੈਂ ਇਹ ਸਮਝਦਾ ਕਿ ਮੋਹਤਰਮਾਂ ਨੂੰ ਇਹ ਚਾਹੀਦਾ ਜੀ ਕਿ ਫੈਡਰਲ ਵਾਲਿਆਂ ਨੂੰ ਜਿੰਨੇ ਪੈਸੇ ਮਿਲਦੇ ਪਏ ਨੇ ਕਮ ਅਜ਼ ਕਮ ਪੰਜਾਬ ਪੁਲਿਸ ਨੂੰ ਉਹਨੇ ਪੈਸੇ ਤੇ ਦੇ। ਬਿਲਕੁਲ ਦੇ। ਦੇਖੋ ਨਾ ਜੀ ਮਹਿੰਗਾਈ ਕਿੰਨੀ ਹੋ ਗਈ ਔਰ ਇਹ ਵਿਚਾਰੇ ਹਰ ਵਕਤ ਮੌਤ ਦੇ ਮੂੰਹ ਦੇ ਅੱਗੇ ਖੜੇ ਨੇ ਜਨਾਬ। ਸਰ ਔਰ ਮੁਆਸ਼ਰੇ ਦੇ ਵਿੱਚ ਦੇਖੋ ਦਿਨ ਬ ਦਿਨ ਇਹਨਾਂ ਦੇ ਖਿਲਾਫ ਇੱਕ ਸ਼ਿੱਦਤ ਆਂਦੀ ਜਾ ਰਹੀ ਹੈ। ਸਰ ਮੁਜਰਮਾਨ ਜਿਹੜੇ ਨੇ ਉਹ ਜਦੀਦ ਤਰੀਨ ਅਸਲੇ ਦੇ ਨਾਲ ਲੈਸ ਹੁੰਦੇ ਜਾ ਰਹੇ ਨੇ ਔਰ ਨਵੀਂ ਤੋਂ ਨਵੀਂ ਸਰ ਜੁਰਮ ਦੀ ਉਹ ਤਕਨੀਕ ਇਜਾਦ ਕਰ ਰਹੇ ਨੇ ਔਰ ਸਾਡੀ ਪੁਲਿਸ 24 ਘੰਟੇ ਬਰਸਰੇ ਪੇਕਾਰ ਹੈ ਔਰ ਇਸ ਧਰਤੀ ਨੂੰ ਸਰ
ਪੰਜਾਬ ਨੂੰ ਜਿਹੜਾ ਕ੍ਰਾਈਮ ਫ੍ਰੀ ਬਣਾਉਣ ਦਾ ਸਾਡੀ ਵਜ਼ੀਰ ਆਲਾ ਮੋਹਤਰਮਾ ਦਾ ਖੁਆਬ ਹੈ, ਉਹਨੂੰ ਪੂਰਾ ਤੇ ਪੁਲਿਸ ਹੀ ਕਰ ਰਹੀ ਹੈ ਨਾ। ਜੀ ਬਿਲਕੁਲ ਬਿਲਕੁਲ। ਤੇ ਮੈਂ ਇਹ ਸਮਝਦਾ ਕਿ ਜਨਾਬ ਪੁਲਿਸ ਦਾ ਮੁਰਾਲ ਜਿਹੜਾ ਨਾ ਜੀ ਫਾਈਨੈਂਸ਼ੀਅਲੀ ਵੀ ਬੁਲੰਦ ਹੋਣਾ ਚਾਹੀਦਾ। ਬੁਲੰਦ ਹੋਣਾ ਚਾਹੀਦਾ ਸਰ। ਕਮ ਅਜ਼ ਕਮ ਮੇਰੇ ਆਕਾ ਇੱਕ ਬੜੀ ਮਸ਼ਹੂਰ ਗੱਲ ਹੈ, ਤੁਹਾਡੇ ਵਰਗੇ ਸਿਆਣੇ ਬੰਦੇ ਫਰਮਾਉਂਦੇ ਨੇ ਡਾਕਟਰ ਸਾਹਿਬ, ਕਿ ਹਮੇਸ਼ਾ ਉਹ ਫੈਕਟਰੀ ਓਨਰ ਜਿਹੜਾ ਨਾ ਜੀ ਉਹ ਕਾਮਯਾਬ ਤਰੀਨ ਸਨਅਤਕਾਰ ਬਣ ਜਾਂਦਾ ਜਿਹੜਾ ਆਪਣੇ तमाम ਐਮਪਲਾਈਜ਼ ਜਿਹੜੇ ਨੇ, ਜਿਹੜੇ ਸਨਅਤੀ ਕਾਰਕੁਨਾਨ ਨੇ, ਉਹਨਾਂ ਦਾ ਧਿਆਨ ਰੱਖੇ। ਬਿਲਕੁਲ। ਉਹਦੀ ਫੈਕਟਰੀ ਦੀ ਪ੍ਰੋਡਕਸ਼ਨ ਵੱਧ ਜਾਏਗੀ, ਉਹਦੀ ਫੈਕਟਰੀ ਦੀ ਪ੍ਰੋਡਕਸ਼ਨ ਦੀ ਕੁਆਲਿਟੀ ਵੱਧ ਜਾਏਗੀ। ਡਾਕਟਰ ਸਾਹਿਬ ਜਿਸਲੇ ਤੁਸੀਂ ਆਪਣੇ ਕਾਰਕੁਨ ਦਾ, ਇੱਕ ਮਜ਼ਦੂਰ ਦਾ ਜਿਹੜਾ ਤੁਹਾਡੀ ਆਪਣੀ ਫੀਲਡ ਫੋਰਸ ਨੂੰ ਤੁਸੀਂ ਜਦੋਂ ਦੇਖਣਾ ਉਹਦਾ ਧਿਆਨ ਕਰੋਗੇ, ਉਹ ਤੁਹਾਡਾ ਧਿਆਨ ਕਰੇਗਾ। ਬਿਲਕੁਲ ਸਹੀ। ਹੁਣ ਸਾਡੀ ਪੁਲਿਸ ਜਿਹੜੀ ਹੈ ਸਰ, ਉਹਦੇ ਜਿਹੜੇ ਪਰਸਨਲ ਜ਼ਾਤੀ ਮਸਾਇਲ ਨੇ, ਇੱਕ ਪੁਲਿਸ ਵਾਲੇ ਦੀ ਸਰ ਵਡੇਰੀ ਮਾਂ ਬਿਮਾਰ ਹੈ, ਉਹ ਆਪਣੀ ਪੂਰੀ ਤਨਖਾਹ ਲਾ ਦੇਵੇ ਤੇ ਇਹਦੀ ਮਾਂ ਦਾ ਇਲਾਜ ਨਹੀਂ ਹੋ ਸਕਦਾ, ਬਜਾਏ ਦੇ ਕਿ ਉਹਨੂੰ 50 ਫਿਰ ਸਰ ਬੱਚੇ ਹੁੰਦੇ ਨੇ, ਬੀਵੀ ਹੁੰਦੀ ਹੈ। ਡਾਕਟਰ ਸਾਹਿਬਾਨ ਜਿਹੜੇ ਨੇ ਆਪ ਮੈਡੀਕਲ ਦੇ ਡਾਕਟਰ ਨੇ ਸਾਡੇ IG ਸਾਹਿਬ ਪੰਜਾਬ, ਉਹਨਾਂ ਨੂੰ ਤਾਂ ਸਰ ਪਤਾ ਹੈ ਨਾ ਕਿ ਇੱਕ ਮੁਤਵਾਜ਼ਨ ਗਜ਼ਾ ਹਰ ਔਰਤ ਨੂੰ ਚਾਹੀਦੀ ਹੈ। ਬਿਲਕੁਲ। ਘਰ ਦੇ ਵਿੱਚ ਬੱਚੇ ਨੇ, ਬੱਚੀਆਂ ਨੇ, ਰੰਗ ਪੀਲੇ ਹੋਏ ਨੇ ਸਰ ਬਾਲਾਂ ਦੇ, ਬਿਲਕੁਲ ਖਾਣ ਨੂੰ ਜੁੜਦਾ ਕੱਖ ਨਹੀਂ। ਔਰ ਸਰ ਮੌਜੂਦਾ IG ਸਾਹਿਬ ਨੇ ਵੈਸੇ ਡਿਊਟੀਆਂ ਦੇ ਉੱਤੇ ਜਦੋਂ ਪੁਲਿਸ ਵਾਲੇ ਸਾਡੇ ਦੋਸਤ ਜਾਂਦੇ ਨੇ ਤੇ ਪਿੱਛੇ ਖਾਣਾ ਭਿਜਵਾਉਣ ਦਾ ਵੀ ਕਲਚਰ ਜਿਹੜਾ ਹੈ ਇਹਨਾਂ ਦੇ ਦੌਰ 'ਚ ਸ਼ੁਰੂ ਹੋਇਆ ਹੈ। ਵੈਰੀ ਗੁੱਡ। ਇਹ ਬੜੀ ਅੱਛੀ ਗੱਲ ਹੈ, ਲੇਕਿਨ ਉਹ ਤਾਂ ਕਦੀ ਕਦਾਰ ਡਿਊਟੀ ਆਉਂਦੀ ਹੈ। ਵਜ਼ੀਰ ਆਜ਼ਮ ਗੁਜਰਾਂਵਾਲੇ ਆ ਰਹੇ ਨੇ ਜੀ, ਤੇ ਉਹ ਫਿਰ ਉਦੋਂ ਪੁਲਿਸ ਵਾਲੇ ਜਿਹੜੇ ਔਨ ਡਿਊਟੀ ਹੁੰਦੇ ਨੇ ਉਹਨਾਂ ਨੂੰ ਉਸ ਦਿਨ ਦਾ ਕੋਈ TA DA ਮਿਲਦਾ, ਲੇਕਿਨ ਡਾਕਟਰ ਸਾਹਿਬ ਇਹ ਤਾਂ ਮੁਸਤਕਿਲ ਮਿਲਣੀਆਂ ਚਾਹੀਦੀਆਂ ਨੇ ਜੀ ਮਰਾਦ, ਇਹਨਾਂ ਦਾ ਖਿਆਲ ਹੋਣਾ ਚਾਹੀਦਾ ਜੀ। ਅੱਛਾ ਡਾਕਟਰ ਸਾਹਿਬ ਹੁਣ ਆਖਰ ਦੇ ਵਿੱਚ ਬਰਾਹ ਕਰਮ ਇਹ ਵੀ ਦੱਸੋ ਕਿ ਸਾਡੇ ਜਿਹੜੇ ਪੁਲਿਸ ਵਾਲੇ ਦੋਸਤ ਨੇ ਉਹ ਵੀ ਤੇ ਅਸੀਂ ਆਪ ਵੀ ਸਾਰੇ ਆਮ ਸ਼ਹਿਰੀ ਵੀ ਜਿੰਨੇ ਆ, ਅੱਜ ਕੱਲ੍ਹ ਸਖਤ ਗਰਮੀ ਦੇ ਵਿੱਚ ਸਰ ਸਾਡੀ ਘਰੋਂ ਬਾਹਰ ਆਮਦੋ ਰਫਤ ਹੁੰਦੀ ਹੈ, ਕੋਈ ਆਪਣੀ ਦੁਕਾਨ ਤੇ ਜਾ ਰਿਹਾ ਹੈ, ਪੁਲਿਸ ਵਾਲੇ ਧੁੱਪਾਂ ਦੇ ਵਿੱਚ ਡਿਊਟੀ ਦੇ ਰਹੇ ਨੇ, ਟ੍ਰੈਫਿਕ ਪੁਲਿਸ ਵਾਲੇ ਦੂਜੇ ਤੀਜੇ ਹੈ ਜੀ। ਕਿਉਂਕਿ ਗਰਮੀ ਤੇ ਫਿਰ ਬੜੀ ਸਖਤ ਪੈ ਰਹੀ ਹੈ ਨਾ ਡਾਕਟਰ ਸਾਹਿਬ, ਹਾਲੀ ਤੇ ਆਗਾਜ਼ ਹੋਇਆ। ਇਹ ਅੱਛਾ ਇਕਦਾਮ ਹੈ ਗੌਰਮੈਂਟ ਦਾ ਕਿ ਬੱਚਿਆਂ ਨੂੰ ਛੁੱਟੀਆਂ ਦੇ ਦਿੱਤੀਆਂ। ਤੁਸੀਂ ਮਾਸ਼ਾਅੱਲਾ ਇੱਕ ਮੈਡੀਕਲ ਆਫੀਸਰ ਰਹੇ ਹੋ ਸਾਰੀ ਜ਼ਿੰਦਗੀ, MS ਰਹੇ ਹੋ ਸਾਡੇ ਸਿਵਲ ਹਸਪਤਾਲ ਦੇ ਵੀ। ਡਾਕਟਰ ਸਾਹਿਬ ਇਹ ਗਰਮੀ ਦੀ ਸ਼ਿੱਦਤ ਤੋਂ ਬਚਣ ਵਾਸਤੇ, ਹੀਟ ਸਟ੍ਰੋਕ ਤੋਂ ਬਚਣ ਵਾਸਤੇ ਵੀ ਕੁਝ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਕੋਈ ਥੋੜਾ ਗਾਈਡ ਕਰੋ। ਡਾਕਟਰ ਸਾਹਿਬ ਬੜੀ ਮਿਹਰਬਾਨੀ। ਮੇਰੇ ਵੀ ਦਿਲ ਦੇ ਵਿੱਚ ਇਹ ਗੱਲ ਆਂਦੀ ਪਈ ਸੀ, ਔਰ ਤੁਸੀਂ ਹਮੇਸ਼ਾ ਬੜੀ ਅੱਛੀ ਗੱਲ ਅੱਲਾਹ ਪਾਕ ਤੁਹਾਡੇ ਦਿਲ 'ਚ ਪਾਉਂਦੇ ਨੇ ਸਰ। ਡਾਕਟਰ ਸਾਹਿਬ ਮੈਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਮੁਹਰਮ ਦੇ ਦਿਨਾਂ ਦੇ ਵਿੱਚ ਸਬੀਲਾਂ ਲਾਉਂਦੇ ਹਾਂ ਜੀ ਜੀ, ਜਾਂ 12 ਰਬੀਉਲ ਅੱਵਲ ਨੂੰ ਲੋਕਾਂ ਨੂੰ ਪਾਣੀ ਸ਼ਰਬਤ ਪਿਆਉਂਦੇ, ਸ਼ਰਬਤ ਦੁੱਧ ਪਿਆਉਂਦੇ, ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਹੁਣ ਹੀਟ ਵੇਵ ਆਈ ਹੋਈ ਹੈ, ਗਰਮੀ ਸਖਤ ਆਈ ਹੋਈ ਹੈ, ਤੇ ਸਾਨੂੰ ਚਾਹੀਦਾ ਕਿ ਅਸੀਂ ਸਾਫ ਸੁਥਰਾ ਪਾਣੀ ਜਿਹੜਾ ਕਲੀਨ ਡਰਿੰਕਿੰਗ ਵਾਟਰ ਹੈ, ਸੇਫ ਵਾਟਰ ਹੈ ਜਿਹੜਾ, ਉਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਉਹਦੇ ਸ਼ਰਬਤ ਪਾਈਏ ਜਾਂ ਕੋਈ ਸਾਦਾ ਪਾਣੀ, ਸਾਦਾ ਵਾਟਰ ਫਿਲਟਰ, ਔਰ ਇੱਕ ਛੋਟਾ ਜਿੰਨਾ ਸਾਇਆ ਜਿੱਥੇ ਹੋਵੇ ਸਰ, ਤੇ ਜਿਹੜੇ ਲੋਕ ਰਾਈ ਲੰਘਣ ਵਾਲੇ ਨੇ ਉਹਨਾਂ ਨੂੰ ਦਈਏ। ਵਾਹ। ਤੇ ਨਾਲ ਹੀ ਡਾਕਟਰ ਸਾਹਿਬ ਜਿਹੜੇ ਪਰਿੰਦੇ ਨੇ, ਜਿਹੜੇ ਚੁਪਾਏ ਨੇ, ਉਹਨਾਂ ਦਾ ਵੀ ਖਿਆਲ ਕਰੀਏ। ਵਾਹ। ਬੇਜ਼ਬਾਨਾਂ ਦਾ ਅੱਲਾਹ ਪਾਕ ਸਾਡੇ ਮੁਲਕ ਤੇ ਰਹਿਮ ਕਰੇ ਔਰ ਕਰਮ ਕਰੇ। ਡਾਕਟਰ ਸਾਹਿਬ ਇਹ ਦੇਖੋ ਅਗਲਿਆਂ ਦਿਨਾਂ ਦੇ ਵਿੱਚ ਹੀਟ ਵੇਵ ਜ਼ਿਆਦਾ ਐਕਸਪੈਕਟਿਡ ਹੈ, ਟੈਂਪਰੇਚਰ ਵਧਣ ਦਾ ਖਿਆਲ ਹੈ, ਔਰ ਉਹ ਸਾਡੇ ਭਾਈ ਜਿਹੜੇ ਦਿਨ ਦੇ ਟਾਈਮ ਧੁੱਪ ਦੇ ਵਿੱਚ ਨਿਕਲਦੇ ਨੇ ਸਰ, ਔਰ ਖਾਸ ਕਰ ਉਹ ਖਵਾਤੀਨ ਜਿਹੜੀਆਂ ਵਰਕਿੰਗ ਵੂਮਨ ਨੇ, ਜਿਹੜੀਆਂ ਖੇਤਾਂ 'ਚ ਕੰਮ ਕਰਦੀਆਂ ਨੇ, ਦੇਖੋ ਸਾਡੀਆਂ ਖੇਤ ਮਜ਼ਦੂਰੀ ਕਰਦੀਆਂ ਨੇ, ਔਰ ਉਹ ਪ੍ਰੈਗਨੈਂਟ ਬੱਚੀਆਂ ਜਿਹੜੀਆਂ ਭੈਣਾਂ ਜਿਹੜੀਆਂ ਪ੍ਰੈਗਨੈਂਸੀ ਦੇ ਵਿੱਚ ਵੀ ਮਾਸ਼ਾਅੱਲਾ ਮੁਜਾਹਦ ਨੇ, ਕੰਮ ਤੇ ਜਾਂਦੀਆਂ ਨੇ। ਇੱਕ ਤੇ ਡਾਕਟਰ ਸਾਹਿਬ ਉਹਨਾਂ ਨੂੰ ਚਾਹੀਦਾ ਹੈ ਕਿ ਜਿੱਥੇ ਸਖਤ ਗਰਮੀ ਹੋਵੇ ਔਰ ਜਿੱਥੇ ਹਬਸ ਹੋਵੇ ਉਸ ਜਗ੍ਹਾ ਤੋਂ ਜ਼ਿਆਦਾ ਦੇਰ ਖੜੇ ਹੋਣ ਤੋਂ ਇਜਤਨਾਬ ਕਰਨ। ਬਿਲਕੁਲ। ਵਾਹ। ਨੰਬਰ 1 ਗੱਲ। ਨੰਬਰ 2 ਗੱਲ, ਸਫੇਦ ਰੰਗ ਦਾ ਜਿਹੜਾ ਪਰਨਾ ਨਾ ਜੀ ਉਹ ਸਿਰ ਤੇ ਰੱਖੀਏ ਤੇ ਇਹ ਜਿਹੜੀ ਗਰਦਨ ਹੈ ਨਾ ਇਹਦੇ ਤੇ ਰੱਖੀਏ। ਵਾਹ ਵਾਹ। ਠੀਕ ਹੈ ਨਾ ਜੀ। ਅਗਰ ਮਕਸਦ ਹੈ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਜਾਂ ਐਸੇ ਮਜ਼ਦੂਰ ਜਿਹੜੇ ਸਮਝਦੇ ਨੇ ਕਿ ਬਈ ਅਸੀਂ ਜਦੋਂ ਕੰਮ ਕਰਨਾ ਹੈ, ਜਾਂ ਸਾਡਾ ਸ਼ਹਿਰ ਇੰਡਸਟਰੀਅਲ ਸ਼ਹਿਰ ਹੈ, ਬਹੁਤ ਸਾਰਿਆਂ ਲੋਕਾਂ ਨੇ ਭੱਠੀਆਂ ਲਾਈਆਂ ਹੋਈਆਂ ਨੇ, ਉਹਨਾਂ ਤੇ ਵੀ ਮਜ਼ਦੂਰ ਕੰਮ ਕਰਦੇ ਨੇ ਸਾਲ ਤੋਂ, ਤੇ ਉਹਨਾਂ ਨੂੰ ਚਾਹੀਦਾ ਕਿ ਐਸੇ ਕੱਪੜੇ ਪਾਉਣ ਜਿਹਦੇ ਵਿੱਚ ਪਸੀਨਾ ਜਜ਼ਬ ਹੋ ਜਾਵੇ, ਐਸੇ ਨਾ ਹੋਣ ਕਿ ਪਸੀਨਾ ਵਗਣਾ ਸ਼ੁਰੂ ਹੋ ਜਾਵੇ। ਵਾਹ। ਠੀਕ ਹੈ ਨਾ ਜੀ।
ਉਹ ਇਹਨਾਂ ਚੀਜ਼ਾਂ ਦੇ ਨਾਲ ਡਰ ਹੁੰਦਾ ਕਿ ਹੀਟ ਸਟ੍ਰੋਕ ਨਾ ਹੋ ਜੇ ਸਰ। ਅਗਰ ਖੁਦਾ ਨਾ ਖਾਸਤਾ ਕੋਈ ਬੰਦਾ ਤੁਸੀਂ ਸਮਝੋ ਗਰਮੀ ਦੇ ਵਿੱਚ ਮਕਸਦ ਹੈ ਉਹਨੂੰ ਇਸ ਤਰ੍ਹਾਂ ਦਾ ਮਸਲਾ ਹੋ ਗਿਆ ਤੇ ਸਭ ਤੋਂ ਪਹਿਲਾਂ ਉਹਨੂੰ ਗਰਮੀ ਤੋਂ ਠੰਡੀ ਜਗ੍ਹਾ ਤੇ ਲੈ ਜਾਈਏ, ਛਾਂ ਦੇ ਵਿੱਚ ਲੈ ਜਾਈਏ। ਫਰਜ਼ ਕਰੋ ਤੁਸੀਂ ਅਗਰ ਤੇ ਫੈਕਟਰੀ 'ਚ ਹੋ ਜਾਂ ਕਿਸੇ ਘਰ ਹੋ ਜਾਂ ਦਫ਼ਤਰ ਹੋ ਤੇ ਉਹਨੂੰ ਕਮ ਅਜ਼ ਕਮ ਐਸੀ ਜਗ੍ਹਾ ਤੇ ਲਿਆਓ ਜਿੱਥੇ ਪੱਖਾ ਚੱਲਦਾ ਪਿਆ, ਕੂਲਰ ਚੱਲਦਾ ਪਿਆ, ਏਸੀ ਚੱਲਦਾ ਪਿਆ। ਅਗਰ ਤੁਸੀਂ ਬਾਹਰ ਹੈਗੇ ਹੋ ਤੇ ਕਮ ਅਜ਼ ਕਮ ਉਹਨੂੰ ਉੱਥੋਂ ਤਪਦੀ ਧੁੱਪ ਚ ਚੁੱਕ ਕੇ ਨਾ ਜੀ ਕਿਸੇ ਦਰਖਤ ਥੱਲੇ, ਕਿਸੇ ਸ਼ੇਡ ਥੱਲੇ ਕਰ ਦਿਓ। ਔਰ ਉਹਨੂੰ ਅਗਰ ਉੱਥੇ ਪੱਖਾ ਨਹੀਂ ਹੈਗਾ ਬਾਹਰ ਤੇ ਪੱਖਾ ਝੱਲੋ, ਪੱਖਾ ਨਹੀਂ ਕਾਗਜ਼ ਝੱਲ ਦਿਓ, ਕਾਗਜ਼ ਨਹੀਂ ਆਪਣੇ ਦਾਮਨ ਦੇ ਨਾਲ ਹੀ ਉਹਨੂੰ ਹਵਾ ਦੇਣੀ ਸ਼ੁਰੂ ਕਰ ਦਿਓ। ਔਰ ਤਾਜ਼ਾ ਪਾਣੀ ਲੈ ਕੇ ਨਾ ਜੀ ਉਹਦੇ ਛੱਟੇ ਮਾਰੋ, ਉਹਦੇ ਤੇ ਮੂੰਹ ਹੱਥ ਧਵਾਓ। ਕੱਪੜੇ ਜਿਹੜੇ ਉਹਦੇ ਹੈ ਨੇ ਉਹਨਾਂ ਨੂੰ ਉਹਦੀ ਸਤਰ ਦਾ ਖਿਆਲ ਰੱਖਦੇ ਹੋਏ ਕੱਪੜੇ ਬਦਲੋ ਉਹਦੇ। ਔਰ ਅਗਰ ਤੁਸੀਂ ਉਹਨੂੰ ਹੱਥ ਲਾ ਕੇ ਵੇਖੋ ਕਿ ਬੁਖਾਰ ਬੜਾ ਜ਼ਿਆਦਾ ਹੈ ਤੇ ਉਹਨੂੰ ਪਾਣੀ ਦੀਆਂ ਪੱਟੀਆਂ ਕਰੋ, ਠੰਡੇ ਪਾਣੀ ਦੀਆਂ। ਹੋ ਸਕੇ ਤੇ ਬਰਫ਼ ਉਹਦੀਆਂ ਬਗਲਾਂ ਦੇ ਵਿੱਚ ਰੱਖੋ, ਗਰਦਨ ਦੇ ਪਿੱਛੇ ਰੱਖੋ, ਕੋਈ ਚਾਦਰ ਜਾਂ ਕੋਈ ਚੀਜ਼ ਗਿੱਲੀ ਕਰਕੇ ਉਹਦੇ ਉੱਤੇ ਪਾਓ, ਹਸਪਤਾਲ ਦੇ ਵਿੱਚ ਉਹਨੂੰ ਸ਼ਿਫਟ ਕਰੋ। ਡਾਕਟਰ ਸਾਹਿਬ ਮੈਂ ਸਮਝਦਾ ਕਿ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤਾ ਹੈ ਕਿ ਪਾਣੀ ਦਾ ਇਸਤੇਮਾਲ ਐਸੇ ਤਰੀਕੇ ਦੇ ਨਾਲ ਜਿਹੜਾ ਸੁਨਨਤ ਵੀ ਹੈ, ਜਿਹੜਾ ਕਿ ਅੱਜ ਤੋਂ 1400 ਸਾਲ ਪਹਿਲਾਂ ਨਬੀ ਪਾਕ ਸੱਲਮ ਨੇ ਸਾਨੂੰ ਫਰਮਾਇਆ ਉਸ ਤਰੀਕੇ ਨਾਲ ਵੀ ਇਸਤੇਮਾਲ ਕਰੀਏ। ਡਾਕਟਰ ਸਾਹਿਬ ਕਿੰਨਾ ਕੁ ਪਾਣੀ ਅੱਜ ਕੱਲ੍ਹ ਪੀਣਾ ਚਾਹੀਦਾ ਹਰ ਰੋਜ਼? ਡਾਕਟਰ ਸਾਹਿਬ ਬੜਾ ਜ਼ਬਰਦਸਤ ਸਵਾਲ ਪੁੱਛਿਆ ਤੁਸੀਂ। ਦੇਖੋ 35 ml ਪਰ ਕਿਲੋ ਦੇ ਹਿਸਾਬ ਦੇ ਨਾਲ ਮਿਨੀਮਮ ਰਿਕੁਆਇਰਮੈਂਟ ਹੈ। ਅੱਛਾ ਜੀ, ਠੀਕ ਹੈ ਨਾ ਜੀ। ਤੇ ਚਲੋ ਅਗਰ ਤੁਸੀਂ 40 ml ਦੇ ਹਿਸਾਬ ਨਾਲ ਲਓ ਜੀ ਤੇ ਮਗਰ ਫਰਜ਼ ਕਰੋ 50 ਕਿਲੋ ਦਾ ਜਿਹੜਾ ਬੰਦਾ ਹੈ ਸਰ ਤੇ ਪੰਜੂ ਚੌਕਾ ਵੀ 2 ਲੀਟਰ ਕਮ ਅਜ਼ ਕਮ ਉਹਨੂੰ ਪੀਣਾ ਚਾਹੀਦਾ। 2 ਲੀਟਰ ਡਾਕਟਰ ਸਾਹਿਬ ਕਿਸ ਤਰ੍ਹਾਂ ਪਾਣੀ ਪੀਣਾ ਉਹਨੇ? ਸਭ ਤੋਂ ਪਹਿਲੀ ਤਾਂ ਗੱਲ ਹੈ ਵੇ ਕਿ ਉਹਦੇ 8 ਹਿੱਸੇ ਕਰ ਲਵੇ। ਪਹਿਲਾ ਹਿੱਸਾ ਅਗਰ ਫਰਜ਼ ਕਰੋ ਉਹ ਪੌਣਾ ਗਲਾਸ ਬਣਦਾ ਹੈ ਜਾਂ 1 ਕੱਪ ਬਣਦਾ ਹੈ ਜਾਂ ਜਿਹੜਾ ਉਹਨੇ ਮਈਰ ਕਰ ਲਿਆ, ਉਹ ਜਦੋਂ ਸੁੱਤਾ ਉੱਠੇ ਉਦੋਂ ਪੀਵੇ। ਅੱਛਾ, ਖਾਲੀ ਪੇਟ। ਉਹਦੇ ਨਾਲ ਇਹ ਵੇ ਡਾਕਟਰ ਸਾਹਿਬ ਕਿ ਉਹਦੀ ਜਿਲਦ ਜਿਹੜੀ ਹੈ ਨਾ ਉਹਦੀ ਹਾਈਡਰੇਸ਼ਨ ਪੂਰੀ ਹੋਏਗੀ। ਠੀਕ ਹੈ ਨਾ। ਔਰ ਜਦੋਂ ਉਹ ਨਾਸ਼ਤਾ ਕਰ ਲਵੇ, ਨਾਸ਼ਤੇ ਤੋਂ 1 ਘੰਟੇ ਬਾਅਦ 1 ਗਲਾਸ ਪਾਣੀ ਦਾ ਪੀਵੇ ਜੀ। ਠੀਕ ਹੈ ਨਾ ਜੀ। ਇਸੇ ਤਰ੍ਹਾਂ ਹੀ ਦੁਪਹਿਰ ਦੇ ਖਾਣੇ ਤੋਂ ਪਹਿਲਾਂ 1 ਗਲਾਸ ਪੀਵੇ। ਉਹਦੇ ਨਾਲ ਕੀ ਹੋਏਗਾ ਕਿ ਉਹਦਾ ਮਿਹਦਾ ਜਿਹੜਾ ਨਾ ਜੀ ਉਹਦੇ ਅੰਦਰ ਜਿਹੜੀ ਤੇਜ਼ਾਬੀ ਹੈ ਤੇ ਉਹਦੇ ਸਾਰੀਆਂ ਚੀਜ਼ਾਂ ਅੱਗੇ ਚਲੇ ਜਾਣਗੀਆਂ ਔਰ ਉਹਨੂੰ ਭੁੱਖ ਲੱਗ ਜਾਏਗੀ। ਤੇ ਫਿਰ ਦੁਪਹਿਰ ਦੇ ਖਾਣੇ ਤੋਂ 1 ਘੰਟਾ ਬਾਅਦ ਫਿਰ ਪਾਣੀ ਪੀਵੇ। ਤੇ ਫਿਰ ਡਾਕਟਰ ਸਾਹਿਬ ਜਿਹੜਾ ਅੱਜ ਕੱਲ੍ਹ ਅਸਰ ਦਾ ਟਾਈਮ ਹੈ, ਜਿਵੇਂ ਹੁਣ 5, 5:30 ਵਜੇ ਦਾ, ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਇਸ ਟਾਈਮ ਹਰ ਘਰ ਦੇ ਵਿੱਚ ਅੰਦਰੂਨੇ ਸ਼ਹਿਰ ਦਾ ਜਿਹੜਾ ਘਰ ਸੀ ਨਾ, ਕੋਈ ਲੱਸੀ ਬਣਾਉਂਦਾ ਸੀ, ਕੋਈ ਸ਼ਰਬਤ ਬਣਾਉਂਦਾ ਸੀ, ਕੋਈ ਦੁੱਧ ਸੋਡਾ ਬਣਾਉਂਦਾ ਸੀ, ਸ਼ਿਕੰਜਵੀ ਬਣਾਉਂਦਾ ਸੀ। ਅਸੀਂ ਜਾ ਕੇ ਉਹ ਖਾਰੀਆਂ ਬੋਤਲਾਂ ਲਿਆਉਂਦੇ ਸਾਂ, ਉਹ ਲਾਲ ਰੰਗ ਦੀਆਂ ਬੋਤਲਾਂ ਲਿਆਉਂਦੇ ਸਾਂ ਤੇ ਉਹ ਸਾਰਿਆਂ ਨੂੰ ਬਿਠਾ ਕੇ ਪਿਆਉਂਦੇ ਸਨ ਕਿ ਬਈ 1 ਗਲਾਸ ਪੀਓ। ਜਾਂ ਅਗਰ ਤੁਸੀਂ ਹੁਣ ਤੁਹਾਡੀ ਜੇਬ ਇਜਾਜ਼ਤ ਦਿੰਦੀ ਤੇ ਤੁਸੀਂ ਫਰੈਸ਼ ਜੂਸ ਜਿਹੜਾ ਉਹ ਲਵੋ। ਇਹਦੇ ਨਾਲ ਡਾਕਟਰ ਸਾਹਿਬ ਇਹ ਹੈ ਕਿ ਤੁਹਾਡਾ ਦਿਮਾਗ ਵੀ ਤਰੋ ਤਾਜ਼ਾ ਹੋਏਗਾ, ਤੁਹਾਡੀ ਹਾਈਡਰੇਸ਼ਨ ਬਿਹਤਰ ਹੋਏਗੀ। ਠੀਕ ਹੈ ਨਾ ਜੀ। ਔਰ ਫਿਰ ਰਾਤ ਦੇ ਖਾਣੇ ਤੋਂ ਪਹਿਲਾਂ ਅਗਰ ਤੁਸੀਂ 1 ਗਲਾਸ ਪੀਓ ਤੇ ਉਹਦੇ ਨਾਲ ਵੀ ਤੁਹਾਡੀ ਭੁੱਖ ਵੀ ਬਿਹਤਰ ਹੋਏਗੀ, ਹਾਜ਼ਮਾ ਵੀ ਬਿਹਤਰ ਹੋਏਗਾ। ਔਰ ਜਦੋਂ ਬਿਸਤਰ ਤੇ ਜਾਣ ਲੱਗੋ ਤੁਸੀਂ ਹੁਣ ਆਖਰੀ ਕੰਮ ਸੌਣ ਲੱਗਣਾ ਹੈ ਤੇ ਫਿਰ ਅਗਲੇ 12 ਘੰਟੇ ਤੁਸੀਂ ਕੁਛ ਨਹੀਂ ਖਾਣਾ। ਹਾਂਜੀ। ਤੇ ਡਾਕਟਰ ਸਾਹਿਬ ਤੁਸੀਂ ਮਕਸਦ ਹੁਣ ਭਾਵੇਂ ਹਲਕਾ ਜਿਹਾ ਏਸੀ ਲਾ ਕੇ ਵੀ ਸੁੱਤੇ ਹੋਏ ਹੋ ਜਾਂ ਪੱਖਾ ਕੂਲਰ ਲਾ ਕੇ ਸੁੱਤੇ ਹੋ, ਜਿਹੜਾ ਪਾਸਾ ਤੁਹਾਡਾ ਗੱਦੇ ਵਾਲੇ ਦੇ ਪਾਸੇ ਵਾਲੇ ਨਾ ਉਹ ਫਿਰ ਪਾਸਾ ਬਦਲਣਾ ਹੀ ਪੈਂਦਾ ਕਿਉਂਕਿ ਪਸੀਨਾ ਆ ਜਾਂਦਾ। ਇਹਦਾ ਮਤਲਬ ਇਹ ਵੇ ਕਿ ਵਾਟਰ ਲਾਸ ਸੁੱਤੇ ਪਿਆ ਵੀ ਹੋ ਰਿਹਾ ਜੀ। ਤੇ ਇਸ ਲਈ ਸੌਣ ਤੋਂ ਪਹਿਲਾਂ 1 ਗਲਾਸ ਜ਼ਰੂਰ ਪੀਓ। ਠੀਕ ਹੈ ਨਾ ਜੀ। ਇਹ ਤੇ ਸਰ ਹੋ ਗਿਆ ਸਕੈਜੂਅਲ ਪਾਣੀ ਦਾ। ਤੁਸੀਂ ਮਾਸ਼ਾਅੱਲਾ ਡਾਕਟਰ ਸਾਹਿਬ ਅਸੀਂ ਨਿੱਕੇ ਨਿੱਕੇ ਹੁੰਦੇ ਹਨ ਨਾ ਮੇਰੇ ਆਕਾ, ਤੇ ਉਦੋਂ ਜਦੋਂ ਸ਼ਦੀਦ ਗਰਮੀਆਂ ਹੁੰਦੀਆਂ ਹਨ ਨਾ ਤੇ ਸੁਬਾਹ ਨਮਾਜ਼ ਸੁਬਾਹ ਫਜਰ ਦੀ ਅਦਾ ਕਰਨੀ ਤੇ ਸਾਡੇ ਚਾਚਿਆਂ ਨੇ ਬਜ਼ੁਰਗਾਂ ਨੇ ਨਾ ਸਾਰੇ ਜ਼ਿਮੀਂਦਾਰਾ ਕਰਨ ਵਾਸਤੇ ਬਾਹਰ ਖੇਤਾਂ 'ਚ ਨਿਕਲ ਜਾਣਾ। ਯਾਨੀ ਟਾਈਮਿੰਗ ਵੀ ਪੁਲਿਸ ਤੇ ਵੇਖੋ ਜੀ ਉਹਨਾਂ ਦੀ ਤਾਂ ਦਿਨ ਪੂਰੇ 'ਚ ਗਰਮੀ ਦੇ ਵਿੱਚ ਵੀ ਡਿਊਟੀ ਹੈ, ਕੁਛ ਹੋਰ ਡਿਪਾਰਟਮੈਂਟਸ ਵੀ ਹੈ ਨੇ। ਬਿਲਕੁਲ। ਲੇਕਿਨ ਡਾਕਟਰ ਸਾਹਿਬ ਜਿਹੜੇ ਸਾਡੇ ਐਸੇ ਲੋਕ ਨੇ ਜਿਹੜੇ ਆਪਣੇ ਔਕਾਤ ਕਾਰ ਖੁਦ ਬਦਲ ਸਕਦੇ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਸਵੇਰ ਸਰਗੀ ਉੱਠਣ, ਨਬੀ ਪਾਕ ਦਾ ਵੀ ਹੁਕਮ। ਬਿਲਕੁਲ ਸਹੀ ਹੈ। ਨਮਾਜ਼ ਫਜਰ ਤੋਂ ਬਾਅਦ ਹਲਕਾ ਫੁਲਕਾ ਨਾਸ਼ਤਾ ਕਰਨ ਜਾਂ ਨਾ ਕਰਨ, ਜਾ ਕੇ ਆਪਣੀ ਵਾਹੀ ਸ਼ਾਹੀ ਕਰਨ, 1, 2, 4 ਕਿੱਲਿਆਂ ਨੂੰ ਸੀਆਂ ਲਾ ਲੈਣ
ਉੱਥੇ ਮਿਹਨਤ ਕਰ ਲੈਣ, ਪਿੱਛੋਂ ਭੱਤਾ ਤੇ ਅੱਪੜ ਹੀ ਜਾਂਦਾ ਹੈ, ਡੇਰੇ ਦੇ ਪਿੱਛੋਂ ਖਾਣਾ ਆ ਹੀ ਜਾਂਦਾ ਹੈ। ਬਿਲਕੁਲ ਸਹੀ। ਤੇ 10-11 ਵਜਣ ਤੱਕ ਵਾਪਸ। ਹੁਣ ਤੁਸੀਂ ਦੇਖੋ ਨਾ, ਕੱਲ ਪਰਸੋਂ ਅਸੀਂ ਗਏ ਆ ਇੱਕ ਜੇਲ੍ਹ ਦੇ ਵਿੱਚ, ਤੇ ਸਾਨੂੰ ਪਤਾ ਲੱਗਾ ਕਿ ਮੌਜੂਦਾ IG ਜੇਲ੍ਹ ਨਜਾਤ ਜਿਹੜੇ ਨੇ, ਉਹ ਵੀ ਸਾਡੇ ਗੁਜਰਨ ਵਾਲੇ ਦਿਨ ਮੀਆਂ ਫਾਰੂਕ ਜੀ, ਮੀਆਂ ਫਾਰੂਕ ਸਾਹਿਬ, ਉਹਨਾਂ ਸਰ ਜਿਹੜੇ ਬਗੀਚੇ ਦੇ ਵਿੱਚ ਕੈਦੀ ਮੁਸ਼ੱਕਤ ਕਰਦੇ ਨੇ ਨਾ, ਉਹਨਾਂ ਦੀ ਟਾਈਮਿੰਗਸ ਸੁਬਾਹ ਸ਼ੁਰੂ ਕਰ ਦਿੱਤੀ ਹੈ ਜਲਦੀ, ਔਰ 10 ਵਜੇ ਤੱਕ ਉਹਨਾਂ ਆਖਿਆ ਇਹਨਾਂ ਕੋਲੋਂ ਕੰਮ ਕਰਾ ਲਓ। 10 ਵਜੇ ਤੋਂ ਬਾਅਦ ਸ਼ਾਮ ਦੇ 4 ਵਜੇ ਤੱਕ ਗਰਮੀ ਜ਼ਿਆਦਾ, ਇਹਨਾਂ ਨੂੰ ਰੈਸਟ ਦਿਓ। ਬਿਲਕੁਲ ਹੈ ਜੀ। ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਕੋਈ 2-4 ਘੰਟੇ ਕੰਮ ਜੇ ਕਰਾਣਾ ਤੇ ਕਰਾ ਲਓ। ਔਰ ਉਹ ਵੀ ਉਹਨਾਂ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਨਾ ਜਿਹੜਾ ਜੀ ਉਹ ਕਾਊਬॉय ਹੈਟ ਜਿਹੜਾ ਹੁੰਦਾ, ਇਸ ਤਰ੍ਹਾਂ ਦੀਆਂ ਉਹਨਾਂ ਨੇ ਛੋਟੀਆਂ ਅੰਬਰੇਲਾ ਉਹ ਛਤਰੀਆਂ ਦੇ ਦਿੱਤੀਆਂ ਨੇ ਲੈ ਕੇ। ਇਸੇ ਤਰ੍ਹਾਂ ਸਾਡੇ ਸਾਰੇ ਜਿਹੜੇ ਸਰ ਕਾਰਖਾਨੇਦਾਰ ਭਾਈ ਨੇ, ਉਹਨਾਂ ਨੂੰ ਵੀ ਆਪਣੇ ਕਾਰਕੁਨਾਨ ਦਾ ਅਹਿਸਾਸ ਕਰਨਾ ਚਾਹੀਦਾ। ਬਿਲਕੁਲ। ਉਹਨਾਂ ਨੂੰ ਹੀਟ ਤੋਂ, ਗਰਮੀ ਤੋਂ, ਭੱਠੀਆਂ ਦੇ ਉੱਤੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ। ਬਿਲਕੁਲ। ਦੇਖੋ ਜੀ ਡਾਕਟਰ ਸਾਹਿਬ, ਮੈਂ ਸਮਝਦਾ ਉੱਥੇ ਇੱਕ ਤੇ ਐਗਜ਼ਾਸਟ ਫੈਨ ਹੋਣਾ ਚਾਹੀਦਾ ਸਰ। ਦੂਸਰਾ ਉਹਨਾਂ ਦੀ ਜਿਹੜਾ ਵੇ ਪਾਣੀ ਸਾਫ਼ ਸੁਥਰਾ ਹੋਣਾ ਚਾਹੀਦਾ। ਬੜਾ ਡਾਕਟਰ ਸਾਹਿਬ ਮੈਂ ਕਹਿੰਦਾ ਕਿ ਭਾਵੇਂ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਲੱਸੀ ਪਿਓ, ਨਾ, ਸਾਦਾ ਪਾਣੀ ਜਿਹੜਾ ਸਾਫ਼ ਸੁਥਰਾ, ਫਿਲਟਰ ਵਾਲਾ ਪਾਣੀ, ਔਰ ਉਹਨਾਂ ਨੂੰ ਪੀਣਾ ਚਾਹੀਦਾ, ਔਰ ਉਹ ਪੀਂਦੇ ਰਹਿਣ। ਐਗਜ਼ਾਸਟ ਹੋਣਾ ਚਾਹੀਦਾ। ਡਰਦਾ ਭਾਈ ਜਦੋਂ ਨਿੱਕੇ ਹੁੰਦੇ ਹਨਾ ਸਰ, ਤੇ ਅਸੀਂ ਉਹ ਗਿੱਲਾ ਕਰਕੇ ਵੀ ਪਰਨਾ ਲਪੇਟ ਲੈਂਦੇ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਵੀ ਕਰਨਾ ਚਾਹੀਦਾ। ਹਾਂਜੀ, ਕਰਨਾ ਚਾਹੀਦਾ। ਮੈਂ ਬਈ ਅਰਜ਼ ਕਰਨਾ ਚਾਹਨਾ ਹਾਂ ਕਿ ਜਿਹੜੇ ਸਾਡੇ ਧੁੱਪ ਦੇ ਵਿੱਚ ਵੀ ਬਾਹਰ ਨਿਕਲਦੇ ਨੇ, ਉਹਨਾਂ ਨੂੰ ਅਵਲ ਤਾਂ ਸਿਰ ਤੇ ਕੋਈ ਪੱਗ ਰੱਖਣ, ਪਰਨਾ ਰੱਖਣ, ਟੋਪੀ ਰੱਖਣ, ਇਹ ਤਾਂ ਜ਼ਰੂਰੀ ਹੈ। ਤੇ ਜੇ ਫੇਰ ਵੀ ਟੋਪੀ ਦੇ ਵਿੱਚ ਵੀ ਗਰਮੀ ਲੱਗ ਰਹੀ ਹੈ ਜਾਂ ਪਰਨੇ 'ਚ ਗਰਮੀ ਲੱਗ ਰਹੀ, ਉਹਨੂੰ ਥੋੜਾ ਜਿਹਾ ਗਿੱਲਾ ਕਰਕੇ ਵੀ ਬੰਦਾ ਸਿਰ ਤੇ। ਬਿਲਕੁਲ ਡਾਕਟਰ ਸਾਹਿਬ, ਮੈਂ ਸਮਝਦਾ ਕਿ ਦੇਖੋ ਸਮੋਕ ਦੇ ਦਿਨਾਂ ਦੇ ਵਿੱਚ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ। ਸਮੋਕ ਦੇ ਦਿਨਾਂ 'ਚ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਯਾਰ ਦਿਨ ਦੇ ਟਾਈਮ ਆਪਣਾ ਸਫ਼ਰ ਕਰ ਲਓ, ਜਦੋਂ ਸਮੋਕ ਆ ਜਾਣੀ ਹੈ ਕਿਉਂ ਬਾਹਰ ਜਾਣਾ, ਐਕਸੀਡੈਂਟ ਕਿਉਂ ਕਰਨਾ ਹੈ। ਤੇ ਇਸ ਲਈ ਸ਼ਿੱਦਤ ਦੀ ਜਦੋਂ ਧੁੱਪ ਹੋਵੇ ਉਦੋਂ ਬਾਹਰ ਨਿਕਲਣ ਦਾ ਕੋਈ ਤੁਕ ਨਹੀਂ ਬਣਦਾ। ਤੁਸੀਂ ਆਪਣੀ ਮਿਹਨਤ ਟਾਈਮ ਦਾ ਕੋਈ ਐਸਾ ਟਾਈਮ ਕਰੋ ਜਿਹੜਾ ਸਜਰੇ ਕਰ ਲਓ, ਠੰਡੇ ਕਰ ਲਓ, ਔਰ ਆਪਣੀ ਸਿਹਤ ਨੂੰ ਮੁਕੱਦਮ ਰੱਖੋ, ਔਰ ਇਸ ਗਰਮੀ ਤੋਂ ਜਿੰਨਾ ਬਚ ਸਕਦੇ ਹੋ ਬਚੋ। ਪਾਣੀ ਦਾ ਇਸਤੇਮਾਲ ਕਰੋ, ਅੱਛੀ ਖੁਰਾਕ ਦਾ ਇਸਤੇਮਾਲ ਕਰੋ, ਔਰ ਰਾਤ ਦੀ ਜਿਹੜੀ ਨੀਂਦ ਹੈ ਉਹ ਪੂਰੀ ਕਰੋ, ਤਾਂ ਕਿ ਪੂਰੀ ਤਵਾਨਾਈ ਦੇ ਨਾਲ ਉੱਠ ਕੇ ਸਵੇਰੇ ਤੁਸੀਂ ਅੱਲਾ ਦਾ ਨਾਮ ਲੈ ਕੇ ਇਸ ਮੁਲਕ ਦੀ ਬਿਹਤਰੀ ਵਾਸਤੇ, ਆਪਣੇ ਔਰ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਪਣੇ ਕੰਮ ਤੇ ਜਾਓ ਔਰ ਆਪਣਾ ਕੰਮ ਕਰੋ। ਲਓ ਜੀ ਪਿਆਰਿਓ, ਤੁਸੀਂ ਸਾਡੇ ਡਾਕਟਰ ਸਾਹਿਬ ਮੋਹਤਰਮ ਦੀਆਂ ਬੜੀਆਂ ਹੀ ਪਿਆਰੀਆਂ ਗੱਲਾਂ ਬਾਤਾਂ ਸੁਣੀਆਂ ਹੀਟ ਸਟ੍ਰੋਕ ਦੇ ਹਵਾਲੇ ਦੇ ਨਾਲ। ਪਿਆਰਿਓ, ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਪਿਆਰੇ ਨਬੀ ਪਾਕ ਜੌ ਬੜਾ ਪਸੰਦ ਕਰਦੇ ਹੁੰਦੇ ਸਨ। ਮੇਰੀ ਸਰਕਾਰ ਜਵਾਂ ਦੀ ਰੋਟੀ ਖਾਂਦੇ ਸਨ ਬੜੇ ਖੁਸ਼ ਹੋ ਕੇ। ਤੇ ਪਿਆਰਿਓ, ਜਵਾਂ ਦਾ ਆਟਾ ਜਿਹੜਾ, ਜਿਨ੍ਹਾਂ ਨੂੰ ਅਸੀਂ ਸੱਤੂ ਆਖਦੇ ਹਾਂ, ਉਹ ਸਾਡੇ ਦੇਸ਼ ਪੰਜਾਬ ਦਾ ਇੱਕ ਬੜਾ ਹੀ ਪਿਆਰਾ ਮਸ਼ਰੂਬ ਵੀ ਹੈ। ਸ਼ੱਕਰ ਜਾਂ ਗੁੜ ਪਾਣੀ ਦੇ ਵਿੱਚ ਘੋਲ ਕੇ ਤੇ ਵਿੱਚ ਸੱਤੂ ਪਾ ਕੇ ਜਵਾਂ ਦਾ ਆਟਾ ਬਣਾਇਆ ਹੁੰਦਾ ਹੈ। ਉਹ ਅੱਜ ਕੱਲ੍ਹ ਤੇ ਹਰ ਘਰ ਦੇ ਵਿੱਚ ਅਲਹਮਦੁਲਿਲਾ ਗ੍ਰਾਈਂਡਰਸ ਵੀ ਹੈ ਨੇ, ਨਹੀਂ ਤੇ ਮਹੱਲਿਆਂ ਦੇ ਵਿੱਚ ਚੱਕੀਆਂ ਲੱਗੀਆਂ ਹੋਈਆਂ ਨੇ। 4-5 ਕਿਲੋ ਜੌ ਲੈ ਕੇ ਉਹਨਾਂ ਨੂੰ ਧੋ ਸੁਕਾ ਕੇ ਸਾਫ਼ ਕਰਕੇ ਸੁਥਰਾ ਕਰਕੇ ਤੇ ਭਿਆ ਕੇ ਲਿਆ ਕੇ ਘਰ ਦੇ ਵਿੱਚ ਰੱਖੇ ਜਾਣ। ਤੇ ਨਾਲੇ ਸੁਆਬ, ਕਿਉਂਕਿ ਨਬੀ ਪਾਕ ਸੱਚੇ ਸਾਹਿਬ ਦੀ ਸੁਨਨਤ ਹੈ, ਤੇ ਨਾਲੇ ਉਹ ਠੰਡ ਪਾਉਂਦਾ। ਸਾਡਾ ਦੇਸੀ ਮਸ਼ਰੂਬ ਜਿਹੜਾ ਨਾ ਜੀ, ਗੁੜ ਦਾ ਜਾਂ ਸ਼ੱਕਰ ਦਾ ਸ਼ਰਬਤ ਬਣਾਉਣਾ ਦੇ ਵਿੱਚ ਸੱਤੂ ਪਾਣੇ। ਇਸੇ ਤਰ੍ਹਾਂ ਹੋਰ ਘਰ ਦੀ ਚਾਟੀ ਦੀ ਲੱਸੀ ਤੇ ਦੀਗਰ ਅੱਲਾਹ ਪਾਕ ਨੇ ਜਿਨ੍ਹਾਂ ਨੂੰ ਇਹ ਸਹੂਲੀਅਤ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਗਰਮੀਆਂ ਦੇ ਵਿੱਚ ਇਹਨਾਂ ਤੋਂ ਜ਼ਰੂਰ ਫਾਇਦਾ ਉਠਾਉਣਾ ਚਾਹੀਦਾ। ਤੇ ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਵੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ।